ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਹਰਜੋਤ ਸਿੰਘ ਖਾਲਸਾ ਜੀ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 29 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੇਨਾ 415 909 0500। ਦਿਨ ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਲੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਖਬਰਾਂ ਤੋਂ ਪਹਿਲਾਂ ਅੱਜ ਮੈਮੋਰੀਅਲ ਡੇ ਹੈਗਾ। ਮੈਮੋਰੀਅਲ ਡੇ ਅਮਰੀਕਾ ਦੇ ਵਿੱਚ ਯਾਦ ਕੀਤਾ ਜਾਂਦਾ ਉਹਨਾਂ ਸ਼ਹੀਦਾਂ ਨੂੰ ਜੋ ਦੇਸ਼ ਦੇ ਲਈ ਲੜਦੇ ਸ਼ਹੀਦ ਹੋ ਗਏ ਹੈਗੇ ਆ। ਫੈਡਰਲ ਹੌਲੀਡੇ USA ਦੇ ਵਿੱਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਉਹਨਾਂ ਨੂੰ ਮਾਣ ਸਤਿਕਾਰ ਦੇਣ ਦੇ ਲਈ, ਆਨਰ ਕਰਨ ਦੇ ਲਈ, ਜੋ ਯੂਨਾਈਟਿਡ ਸਟੇਟਸ ਆਰਮ ਫੋਰਸਿਸ ਦੇ ਵਿੱਚ ਸ਼ਹੀਦ ਹੋਏ ਆ, ਉਹਨਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈਗਾ। ਸੋ ਇਹ 1970 ਤੋਂ ਹੀ ਮਨਾਇਆ ਜਾਂਦਾ ਹੈਗਾ ਆ। ਤੇ ਸ਼ੁਰੂ ਤਾਂ ਉਸ ਤੋਂ ਪਹਿਲਾਂ ਵੀ ਬਹੁਤ ਲੰਮਾ ਸਮਾਂ ਹੋਇਆ ਸੀ, ਪਰ ਮਨਾਉਣਾ ਉਦੋਂ ਜਿਹੜਾ ਆ ਸ਼ੁਰੂ ਕੀਤਾ। ਸੋ ਮੈਮੋਰੀਅਲ ਡੇ ਦੇ ਸੰਬੰਧ ਦੇ ਵਿੱਚ ਦੱਸਦੀ ਜਾਈਏ ਵੀ ਮੈਮੋਰੀਅਲ ਡੇ ਦੇ ਵਿੱਚ ਜੋ ਫੌਜੀ ਸ਼ਹੀਦ ਹੋਏ ਆ, ਉਹਨਾਂ ਦੇ ਵਿੱਚ ਆਪਣੇ ਪੰਜਾਬੀ ਨੌਜਵਾਨ ਵੀ ਬਹੁਤ ਸ਼ਹੀਦ ਹੋਏ ਆ ਅਮਰੀਕਾ ਦੇ ਵਿੱਚ, ਜਿਨ੍ਹਾਂ ਦੇ ਵਿੱਚ ਉਦੇ ਸਿੰਘ ਟੌਂਕ, ਕਾਰਪੋਰਲ ਗੁਰਪ੍ਰੀਤ ਸਿੰਘ, ਉਹਨਾਂ ਦੇ ਫਾਦਰ ਦੇ ਨਾਲ ਹਮੇਸ਼ਾ ਆਪਾਂ ਗੱਲਬਾਤ ਕਰਦੇ ਰਹਿੰਦੇ ਹਾਂ, ਜੋ ਸੈਕਰਾਮੈਂਟੋ ਤੋਂ ਹੈਗੇ ਆ। ਸੋ ਆਪਾਂ ਸਾਰੇ ਪੰਜਾਬੀ ਰੇਡੀਓ USA ਵੱਲੋਂ ਉਹਨਾਂ ਸਾਰੇ ਹੀ ਸ਼ਹੀਦਾਂ ਨੂੰ ਯਾਦ ਕਰਦੇ ਹੈਗੇ। ਬਿਲਕੁਲ ਜੀ, ਜਿਨ੍ਹਾਂ ਨੇ ਅਮਰੀਕਾ ਦੇ ਲਈ ਆਪਣੀਆਂ ਜਾਨਾਂ ਨਿਸ਼ਾਵਰ ਕੀਤੀਆਂ, ਪਰਿਵਾਰਾਂ ਦੀ ਪਰਵਾਹ ਕੀਤੇ ਬਗੈਰ ਉੱਥੇ ਗਏ ਨੇ, ਤਾਂ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਭਾਵ ਭਿੰਨੀ ਸ਼ਰਧਾਂਜਲੀ ਜਿਹੜੀ ਉਹ ਭੇਟ ਕਰਦੇ ਹਾਂ। ਇਹ ਮੈਮੋਰੀਅਲ ਡੇ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ, 1970 ਤੋਂ ਬਾਅਦ ਦੇ ਵਿੱਚ ਮਈ ਦੇ ਪਹਿਲੇ ਸੋਮਵਾਰ ਨੂੰ ਹਮੇਸ਼ਾ ਓਬਜ਼ਰਵ ਕੀਤਾ ਜਾਂਦਾ ਆ। ਅੱਜ ਇਹ ਫੈਡਰਲ ਛੁੱਟੀ ਆ, ਇਹ ਫੈਡਰਲ ਹੌਲੀਡੇ ਜਿਹੜੀ ਉਹ ਮਨਾਈ ਜਾਂਦੀ ਹੈ। ਦੇਖੋ, ਉਹ ਵੱਖਰੀ ਗੱਲ ਆ ਵੀ ਕਿਉਂਕਿ ਹੁਣ ਵਕਤ ਹੋ ਗਿਆ ਇਸ ਨੂੰ ਸ਼ੁਰੂ ਹੋਇਆਂ ਨੂੰ, ਤਾਂ ਇਸ ਲਈ ਲੋਕ ਇਸ ਨੂੰ ਇਕੱਲੇ ਇੱਕ ਛੁੱਟੀ ਦੇ ਤੌਰ ਦੇ ਉੱਤੇ ਦੇਖਦੇ ਆ। ਪਰ ਅਮਰੀਕਾ ਹੋਰ ਜਿਹੜੀਆਂ ਚੀਜ਼ਾਂ ਆਪਾਂ ਨੂੰ ਮਿਲ ਰਹੀਆਂ ਆ, ਲੈਂਡ ਆਫ ਦਾ ਫਰੀ ਜਿਹਨੂੰ ਆਖਿਆ ਜਾਂਦਾ ਆ, ਆਪਾਂ ਸੁਣਦੇ ਹਾਂ, ਕਹਿੰਦੇ ਹਾਂ। ਸੋ ਇਹਨਾਂ ਦਾ ਇੱਕ ਬਹੁਤ ਵੱਡਾ ਧੰਨਵਾਦ ਆ, ਜਿਨ੍ਹਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਉਹ ਨਿਸ਼ਾਵਰ ਕਰ ਦਿੱਤੀਆਂ। ਇਸ ਤੋਂ ਪਹਿਲਾਂ 1868 ਤੋਂ 1970 ਤੱਕ ਇਸ ਨੂੰ ਯੂਨਾਈਟਿਡ ਸਟੇਟਸ ਆਰਮਡ ਫੋਰਸਿਸ ਦੇ ਜਿਹੜੇ ਉਹ ਫੈਡਰਲ ਹੌਲੀਡੇ ਦੇ ਵਜੋਂ ਜਿਹੜਾ ਉਹ ਮਨਾਇਆ ਜਾਂਦਾ ਹੁੰਦਾ ਸੀਗਾ। ਡੈਕੋਰੇਸ਼ਨ ਡੇ ਵੀ ਇਸ ਨੂੰ ਆਖਿਆ ਜਾਂਦਾ ਸੀਗਾ। ਸੋ ਉੱਦਾਂ ਜੇ ਕਹਿੰਦੇ ਵੀ ਜਿੱਦਾਂ ਹੁਣ ਮਾਡਰਨ ਡੇ ਮੈਮੋਰੀਅਲ ਡੇ ਆ, ਇਹਦੀ ਜਿਹੜੀ ਪਹਿਲੀ ਨੈਸ਼ਨਲ ਆਬਜ਼ਰਵੇਸ਼ਨ ਜਿਹੜਾ ਆਬਜ਼ਰਵ ਕੀਤਾ ਗਿਆ ਸੀ ਪਹਿਲੀ ਵਾਰੀ, ਉਹ 30 ਮਈ 1868 ਨੂੰ ਕੀਤਾ ਗਿਆ ਸੀਗਾ। ਇਹ ਉਸ ਟਾਈਮ ਦੇ ਉੱਤੇ ਡੈਕੋਰੇਸ਼ਨ ਡੇ ਛੁੱਟੀ ਦੀ ਜਿਹੜਾ ਪ੍ਰੋਕਲੇਮ ਕੀਤਾ ਗਿਆ ਸੀ ਚੀਫ ਜੌਨ ਏ ਲੋਗਨ, ਗ੍ਰੈਂਡ ਆਰਮੀ ਆਫ ਰਿਪਬਲਿਕ ਸੀਗੇ। ਇਹ ਜਿਹੜੇ ਯੂਨੀਅਨ ਸੋਲਜਰਸ ਆ, ਜਿਹੜੇ ਸਿਵਲ ਵਾਰ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਸੀਗੀ, ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਸੀਗੀਆਂ, ਉਹਨਾਂ ਦੀ ਯਾਦ ਦੇ ਵਿੱਚ ਪਹਿਲੀ ਵਾਰੀ ਜਿਹੜੀ ਇਹ ਛੁੱਟੀ ਆ ਓਬਜ਼ਰਵ ਜਿਹੜੀ ਉਹ ਕੀਤੀ ਗਈ ਸੀਗੀ। ਸੋ ਹੁਣ ਇਹ ਉਸ ਤੋਂ ਬਾਅਦ ਦੇ ਵਿੱਚ ਕਈ ਸ਼ਹਿਰਾਂ ਨੇ ਆਪਣੇ ਪੱਧਰ ਦੇ ਉੱਤੇ ਲੋਕਾਂ ਨੇ ਜਿਹੜੇ ਆ ਉਹ ਓਬਜ਼ਰਵ ਕਰਨੀ ਸ਼ੁਰੂ ਕੀਤੀ। ਫਿਰ ਜਿਹੜੇ ਨੈਸ਼ਨਲ ਸਿਮੈਟਰੀ ਐਡਮਿਨਿਸਟ੍ਰੇਸ਼ਨ ਆ, ਇਹ ਡਿਪਾਰਟਮੈਂਟ ਆਫ ਵੈਟਰਨ ਅਫੇਅਰਸ ਦਾ ਇੱਕ ਹਿੱਸਾ ਆ। ਉਹਨਾਂ ਨੇ ਕਿਹਾ ਵੀ ਇੱਕ ਮੈਰੀ ਐਨ ਵਿਲੀਅਮ ਸੀਗੇ, ਜਿਨ੍ਹਾਂ ਨੇ ਇਹ ਆਈਡੀਆ ਜਿਹੜਾ ਉਹ ਲੈ ਕੇ ਆਂਦਾ ਸੀਗਾ ਵੀ ਸਿਵਲ ਵਾਰ ਸੋਲਜਰਸ ਸੀਗੇ, ਉਹਨਾਂ ਦੀਆਂ ਜਿਹੜੀਆਂ ਗ੍ਰੇਵਜ਼ ਸੀਗੀਆਂ, ਉਹਨਾਂ ਉੱਤੇ ਫੁੱਲ ਲਾਉਣੇ। ਫਿਰ ਹੌਲੀ ਹੌਲੀ ਝੰਡਿਆਂ ਦੀ ਗੱਲ ਜਿਹੜੀ ਉਹ ਉੱਥੇ ਤੱਕ ਪਹੁੰਚੀ। ਸੋ ਅੱਜ ਦੇ ਦਿਨ ਜੇ ਤੁਸੀਂ ਦੇਖੋਗੇ, ਜੇ ਕੋਈ ਸਿਮੈਟਰੀਜ਼ ਦੇ ਬਾਹਰੋਂ ਲੰਘ ਰਿਹਾ ਹੋਊਗਾ, ਜਿੱਥੇ ਜਿੱਥੇ ਵੀ
ਫੌਜੀਆਂ ਨੂੰ ਦਫਨਾਇਆ ਗਿਆ ਹੋਊਗਾ, ਉੱਥੇ ਤੁਸੀਂ ਜਿਹੜੇ ਫੁੱਲ ਜਾਂ ਅਮਰੀਕੀ ਜਿਹੜੇ ਝੰਡੇ ਆ ਜਿਹੜੇ ਉਹ ਦੇਖੇ ਜਾਂਦੇ ਆ। ਜਿਹੜੀ ਆਰਲਿੰਗਟਨ ਸਿਮੈਟਰੀ ਆ ਉਹ ਅਮਰੀਕਾ ਦੀ ਇੱਕ ਫੌਜੀਆਂ ਦੇ ਲਈ ਇੱਕ ਕਹਿ ਲਓ ਵੀ ਸਮਰਪਿਤ ਸਿਮੈਟਰੀ ਆ, ਜਿੱਥੇ ਫੌਜੀਆਂ ਨੂੰ ਅਖੀਰਲੀ ਵਾਰ ਜਿਹੜਾ ਉਹ ਦਫਨਾਇਆ ਜਾਂਦਾ ਆ। ਸੋ ਮੈਮੋਰੀਅਲ ਡੇ ਵਾਲੇ ਦਿਨ ਇਸ ਤਰੀਕੇ ਦੇ ਨਾਲ ਉਹ ਫੌਜੀਆਂ ਨੂੰ, ਚਾਹੇ ਉਹ ਕਿਸੇ ਵੀ ਸ਼ਾਖਾ ਦੇ ਨਾਲ ਸੰਬੰਧਿਤ ਆ ਫੌਜ ਦੇ, ਉਹਨਾਂ ਨੂੰ ਯਾਦ ਕੀਤਾ ਜਾਂਦਾ, ਉਹਨਾਂ ਨੂੰ ਓਨਰ ਕੀਤਾ ਜਾਂਦਾ, ਉਹਨਾਂ ਦੀ ਕੁਰਬਾਨੀ ਨੂੰ ਯਾਦ ਕੀਤਾ ਜਾਂਦਾ ਆ, ਜਿਨ੍ਹਾਂ ਦੀ ਸਰਵ ਕਰਦੇ ਹੋਏ ਮੌਤ ਹੋ ਚੁੱਕੀ ਆ। ਸੋ ਜੀ। ਦੁਨੀਆ ਸੋ ਮੁਲਕ ਭਰ ਦੇ ਵਿੱਚ ਕਈ ਥਾਵਾਂ ਦੇ ਉੱਤੇ ਅੱਜ ਵੱਖ-ਵੱਖ ਸ਼ਹਿਰਾਂ 'ਚ ਪ੍ਰੋਗਰਾਮ ਜਿਹੜੇ ਆ ਉਹ ਉਲੀਕੇ ਜਾਣਗੇ। ਜੀ, ਉਹ ਪ੍ਰੋਗਰਾਮਾਂ ਬਾਰੇ ਵੀ ਆਪਾਂ ਦੱਸਾਂਗੇ। ਤੇ ਕੁਛ ਕੁ ਜੋ ਆਪਣੇ ਪੰਜਾਬੀ ਨੌਜਵਾਨ ਸ਼ਹੀਦ ਹੋਏ ਆ, ਇਹ ਸਾਰੇ ਕਾਸੇ ਦੇ ਵਿੱਚ ਸਰਜੈਂਟ ਉਦੈ ਸਿੰਘ 1982 'ਚ ਬੋਰਨ ਹੋਏ ਸੀ ਤੇ 2003 ਦੇ ਵਿੱਚ ਯੂਐਸ ਆਰਮੀ ਦੇ ਉਹ ਫੌਜੀ ਸੀ। ਜਦੋਂ ਆਪਰੇਸ਼ਨ ਅਰਾਕੀ ਫਰੀਡਮ ਹੋਇਆ ਸੀ ਇਰਾਕ ਦੇ ਵਿੱਚ, ਪੰਜਾਬੀ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਸੀ ਤੇ ਉੱਥੇ ਉਹਨਾਂ ਦੀ ਜਿਹੜੀ ਆ ਸ਼ਹਾਦਤ ਹੋਈ ਹੈਗੀ ਆ। ਇਹ ਉਦੈ ਸਿੰਘ ਬੈਕ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਸੀ, ਜਿੱਥੋਂ ਉਹਨਾਂ ਨੇ ਸੇਂਟ ਸਟੀਫਨ ਸਕੂਲ ਚੰਡੀਗੜ੍ਹ ਤੋਂ ਪੜ੍ਹੇ ਸੀ ਤੇ ਉਹ ਤੋਂ ਬਾਅਦ ਯੂਐਸਏ 'ਚ ਆ ਗਏ ਤੇ ਯੂਐਸਏ 'ਚ ਆ ਕੇ ਆਰਮੀ ਨੂੰ ਜੁਆਇਨ ਕਰ ਲਿਆ ਤੇ ਜੋ ਸ਼ਹਾਦਤ ਆ ਇਰਾਕ ਵਾਰ ਜੋ ਚੱਲ ਰਹੀ ਸੀ ਉੱਥੇ ਪ੍ਰਾਪਤ ਹੋਈ ਉਹਨਾਂ ਨੂੰ। ਤੇ ਇਸੇ ਤਰ੍ਹਾਂ ਕਾਰਪੋਰਲ ਗੁਰਪ੍ਰੀਤ ਸਿੰਘ, ਉਹ ਸ਼ਹੀਦ ਤਾਂ ਕਾਫੀ ਲੰਮਾ ਸਮਾਂ ਪਹਿਲਾਂ ਹੋਏ, 12 ਸਾਲ ਦੇ ਕਰੀਬ ਹੋ ਚੱਲੇ ਮੇਰੇ ਹਿਸਾਬ ਨਾਲ। ਉਹਨਾਂ ਦਾ ਜੋ 2011 ਦੇ ਵਿੱਚ ਉਹਨਾਂ ਨੇ ਯੂਐਸ ਮਰੀਨ ਕਾਰਪਸ ਨੂੰ ਸਰਵ ਕੀਤਾ ਸੀ। ਅਫਗਾਨਿਸਤਾਨ ਦੇ ਵਿੱਚ ਜੋ ਜੰਗ ਚੱਲ ਰਹੀ ਸੀ ਉੱਥੇ ਉਹ ਸ਼ਹੀਦ ਹੋਏ। ਸੋ ਕਾਫੀ ਲੰਮਾ ਸਮਾਂ ਉਹਨਾਂ ਦੇ ਪਰਿਵਾਰ ਨੇ ਜੋ ਲੜਾਈ ਲੜੀ ਤੇ ਉਹਨਾਂ ਨੂੰ ਆਰਲਿੰਗਟਨ ਨੈਸ਼ਨਲ ਜੋ ਸਿਮੈਂਟਰੀ ਆ ਉੱਥੇ ਉਹਨਾਂ ਦਾ ਕੁਛ ਨਾ ਕੁਛ ਟੋਮ ਜਾਂ ਕੁਛ ਬਣਾਇਆ ਜਾਵੇ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਜੋ ਸ਼ਹੀਦ ਹੁੰਦੇ ਆ ਫੌਜ ਲਈ, ਉਹਨਾਂ ਦੀ ਉੱਥੇ ਪੂਰੀ ਸਿਮੈਂਟਰੀ ਹੈਗੀ ਆ। ਸੋ ਸਿੱਖ ਧਰਮ ਦੇ ਮੁਤਾਬਕ ਆਪਾਂ ਦੱਬਦੇ ਨਹੀਂ ਹੈਗੇ, ਫਿਊਨਰਲ ਹੁੰਦਾ ਆ ਤੇ ਪਰ 10 ਸਾਲਾਂ ਬਾਅਦ ਲੜਾਈ ਤੋਂ ਜੋ ਉਹਨਾਂ ਦੀ ਚੱਲ ਰਹੀ ਸੀ, ਉੱਥੇ ਦੀ ਜੋ ਵੀ ਮੌਜੂਦਾ ਮੈਨੇਜਮੈਂਟ ਹੈਗੀ ਆ ਤੇ ਫਾਈਨਲੀ ਉਹਨਾਂ ਨੂੰ 2001 ਦੇ ਵਿੱਚ ਉੱਥੇ ਜਗ੍ਹਾ ਦਿੱਤੀ ਗਈ। ਹਾਂਜੀ, ਸੋ ਜੀ। ਸੋ ਜੀ, ਇਨਫੈਕਟ ਹਰਜੋਤ ਸਿੰਘ ਜੀ ਫਾਈਨਲੀ ਹੁਣ ਜੇ ਜਾ ਕੇ ਪਿਛਲੇ ਸਾਲ ਦੇ ਵਿੱਚ ਜਿਹੜੇ ਮਰੀਨ ਦੇ ਵਿੱਚ ਐਨਲਿਸਟ ਹੋਏ ਕਾਰਪੋਰਲ ਗੁਰਪ੍ਰੀਤ ਸਿੰਘ, ਇਹ ਇਨਫੈਂਟਰੀਮੈਨ ਸੀਗੇ। ਇਹ ਅਸਾਈਨ ਕੀਤੇ ਗਏ ਸੀਗੇ 1st ਬਟਾਲੀਅਨ ਜਿਹੜਾ 5th ਮਰੀਨ ਰੈਜੀਮੈਂਟ ਹੈਗਾ ਆ। ਉਹਨਾਂ ਦੇ ਵਿੱਚ ਕੈਂਪ ਪੈਡਲਟਨ ਦੇ ਵਿੱਚ ਇਹਨਾਂ ਨੇ ਇਹ ਸਾਰਾ ਕੁਛ ਜਿਹੜਾ ਉਹ ਸਿੱਖਿਆ, ਉੱਥੋਂ ਗਏ ਫਿਰ ਅਫਗਾਨਿਸਤਾਨ ਦੇ ਵਿੱਚ ਗਏ ਸੀ ਤੇ ਉਹ ਉੱਥੇ ਜਿਹੜਾ ਫਿਰ ਇਹਨਾਂ ਦੀ ਜਿਹੜੀ ਕੁਰਬਾਨੀ ਆ ਉੱਥੇ ਉਹ ਹੋਈ ਸੀਗੀ। ਸੋ 10 ਸਾਲ ਦੇ ਸੀਗੇ ਜਦੋਂ ਪੰਜਾਬ ਤੋਂ ਇਹਨਾਂ ਦਾ ਪਰਿਵਾਰ, ਨਿਰਮਲ ਸਿੰਘ ਇਹਨਾਂ ਦੇ ਜਿਹੜੇ ਪਿਤਾ ਜੀ, ਅਕਸਰ ਉਹ ਜਿਹੜੇ ਉਹ ਆਪਣੇ ਨਾਲ ਗੱਲਬਾਤ ਆ ਉਹ ਕਰਦੇ ਰਹਿੰਦੇ ਆ ਤੇ ਉਹਨਾਂ ਨੇ ਉਹ ਇੱਥੇ ਆਏ ਸੀਗੇ ਤੇ ਫਿਰ ਇਵੈਂਚੁਅਲੀ ਉਹ ਹੋਇਆ ਸੀ। ਔਖੀ ਜਿਹੜੀ ਲੰਮੀ ਜੱਦੋ-ਜਹਿਦ ਰਹੀ ਆ ਜਿਹੜੀ ਆਰਲਿੰਗਟਨ ਸਿਮੈਟਰੀ ਦੇ ਵਿੱਚ, ਦੇਖੋ ਜਿਹੜਾ ਉਹਨਾਂ ਦਾ ਸੰਸਕਾਰ ਹੋਣਾ ਉਹ ਸਾਰਾ ਕੁਛ ਤਾਂ ਆਪਣੇ ਧਾਰਮਿਕ ਰੀਤੀ ਰਿਵਾਜ਼ਾਂ ਦੇ ਨਾਲ, ਸਿੱਖ ਧਾਰਮਿਕ ਰੀਤੀ ਰਿਵਾਜ਼ਾਂ ਦੇ ਨਾਲ ਹੋਇਆ, ਪਰ ਉਸ ਥਾਂ ਦੇ ਉੱਤੇ ਜਗ੍ਹਾ ਬਣਾਉਣੀ, ਕਿਉਂਕਿ ਯਾਦ ਕਰਨਾ ਬਾਕੀ ਫੌਜੀਆਂ ਦੇ ਵਾਂਗੂ ਉਹਨਾਂ ਨੂੰ ਵੀ ਯਾਦ ਕਰਨਾ, ਉਹ ਜਿਹੜੀ ਸਥਾਨ ਮਿਲਣਾ ਆ, ਉਸ ਦੇ ਲਈ ਉਹਨਾਂ ਨੂੰ ਲੰਮੀ ਜੱਦੋ-ਜਹਿਦ ਜਿਹੜੀ ਉਹ ਕਰਨੀ ਪਈ ਸੀਗੀ। ਸੋ ਜਿਹੜਾ ਸੰਗੀਨ ਵੈਲੀ ਜਿਹੜੀ ਹੈਗੀ ਆ ਉੱਥੇ ਅਫਗਾਨਿਸਤਾਨ ਦੇ ਵਿੱਚ 2011 ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ, ਉਦੋਂ ਉਹਨਾਂ ਦੀ ਜਿਹੜੀ ਉੱਥੇ ਸ਼ਹਾਦਤ ਜਿਹੜੀ ਹੋਈ ਸੀਗੀ ਲੜਾਈ ਦੌਰਾਨ। ਚੜ੍ਹਦੀ ਉਮਰ ਦਾ ਨੌਜਵਾਨ ਮੁੰਡਾ ਸੀਗਾ ਤੇ ਬੜਾ ਔਖਾ ਹੁੰਦਾ ਆ ਵੀ ਇਸ ਤਰੀਕੇ ਦੇ ਨਾਲ ਕਿਸੇ ਜਾ ਕੇ ਦੂਜੇ ਮੁਲਕ ਤੋਂ ਆ ਕੇ ਇਸ ਮੁਲਕ ਦੇ ਲਈ ਉਸ ਨੂੰ ਅਪਣਾਉਣਾ ਤੇ ਅਪਣਾਉਣ ਤੋਂ ਬਾਅਦ ਦੇ ਵਿੱਚ ਉਹਦੇ ਲਈ ਜਿਹੜੀ ਉਹ ਜਾਨ ਨਿਛਾਵਰ ਕਰਨੀ ਬਹੁਤ ਔਖਾ, ਵਿਰਲਾ ਹੀ ਕਿਸੇ ਦੇ ਇਹ ਹਿੱਸੇ ਆਉਂਦਾ ਆ। ਸੋ ਉਹਨਾਂ ਦੇ ਮਾਤਾ-ਪਿਤਾ ਦਾ ਅਤਿ ਧੰਨਵਾਦ ਆ, ਜਿਨ੍ਹਾਂ ਨੇ ਇਸ ਵਾਲੇ ਪਾਸੇ ਨੂੰ, ਦੇਖੋ ਚੜ੍ਹਦੀ ਉਮਰ ਦੇ ਨੌਜਵਾਨ ਮੁੰਡਿਆਂ ਨੂੰ ਆਪਾਂ ਅੱਖਾਂ ਤੋਂ ਓਹਲੇ ਨਹੀਂ ਹੋਣ ਦਿੰਦੇ, ਉਹਨਾਂ ਨੇ ਉੱਥੇ ਤੱਕ ਦੇਸ਼ ਦੇ ਲਈ ਨਿਛਾਵਰ ਹੋਣ ਦੇ ਲਈ ਵੀ ਜਿਹੜਾ ਉਹ ਘੱਲਿਆ, ਬੁਲਾਰੇ ਆ ਇਸ ਦੇ ਉੱਤੇ, ਤੇ ਆਪਾਂ ਨੂੰ ਇੱਦਾਂ ਦੇ ਜਿਹੜੇ ਮੁੰਡੇ ਆ, ਨੌਜਵਾਨ ਆ, ਉਹਨਾਂ ਤੋਂ ਜ਼ਰੂਰ ਪ੍ਰੇਰਨਾ ਜਿਹੜੀ ਉਹ ਲੈਂਦੇ ਰਹਿਣਾ ਚਾਹੀਦਾ ਹੈ। ਸੋ ਅੱਜ ਦੇ ਮੈਮੋਰੀਅਲ ਡੇ ਆ, ਬਹੁਤ ਸਾਰੇ ਜੋ ਗਵਰਨਮੈਂਟ ਆਫਿਸਿਸ ਆ ਕਲੋਜ਼ ਆ, ਬੈਂਕਾਂ ਵੀ ਕਲੋਜ਼ ਆ, ਜੋ ਸਟੋਰ ਖੁੱਲੇ ਜਿੱਦਾਂ ਵਾਲਮਾਰਟ, ਟਾਰਗੇਟ, ਕੋਸਕੋ, ਹੋਮ ਡਿਪੂ ਵਗੈਰਾ ਖੁੱਲੇ ਆ। ਇਹ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਜੋ ਫੌਜੀ ਸ਼ਹੀਦ ਹੋ ਜਾਂਦੇ ਆ
ਉਹਨਾਂ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਤੇ ਇੱਕ ਤਰ੍ਹਾਂ ਨਾਲ ਅਨਆਫੀਸ਼ੀਅਲੀ ਇਹ ਸਮਰ ਦਾ ਸਟਾਰਟ ਡੇ ਵੀ ਹੈਗਾ ਆ। ਵੀ ਗਰਮੀਆਂ ਜੋ ਆ ਪੂਰੀ ਤਰ੍ਹਾਂ ਉਹ ਸ਼ੁਰੂ ਹੋ ਗਈਆਂ ਅਨਆਫੀਸ਼ੀਅਲੀ। ਸੋ ਰੀਟੇਲਰਸ ਸੇਲ ਵਗੈਰਾ ਕਾਫੀ ਲਾਉਂਦੇ ਰਹਿੰਦੇ ਆ ਇਸ ਦਿਨ ਦੇ ਉੱਤੇ। ਤੇ ਜੇ ਆਪਾਂ ਕੈਲੀਫੋਰਨੀਆ ਦਾ ਦੱਸਦੇ ਜਾਈਏ, ਵੈਸੇ ਤਾਂ ਪੂਰੇ ਅਮਰੀਕਾ ਦੇ ਵਿੱਚ ਅੱਜ ਮੈਮੋਰੀਅਲ ਡੇ ਵੱਖ-ਵੱਖ ਜਗ੍ਹਾ ਤੇ ਮਨਾਇਆ ਜਾਂਦਾ। ਕਈ ਜਗ੍ਹਾ ਪਰੇਡ ਹੁੰਦੀਆਂ ਹੈਗੀਆਂ ਆ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਜੇ ਆਪਣੇ ਏਰੀਏ 'ਚ ਕਿਤੇ ਵੀ ਹੁੰਦੀ ਆ, ਉੱਥੇ ਹਾਜ਼ਰੀ ਜ਼ਰੂਰ ਦਿਆ ਕਰੋ। ਕਿਉਂ ਦਸਤਾਰ ਸਜਾ ਕੇ ਘੱਟੋ-ਘੱਟ ਕਿ ਵੀ ਆਪਾਂ ਮੁਲਕ 'ਚ ਰਹਿੰਦੇ ਆ ਤੇ ਉਸ ਮੁਲਕ ਨੂੰ ਪਿਆਰ ਕਰਦੇ ਆ ਤੇ ਜਿਨ੍ਹਾਂ ਫੌਜੀਆਂ ਨੇ ਇਸ ਮੁਲਕ ਨੂੰ ਆਪਣੀ ਜਾਨ ਦੇ ਕੇ ਬਚਾਇਆ ਹੈਗਾ ਆ, ਉਹਨਾਂ ਸਾਰਿਆਂ ਦਾ ਆਪਾਂ ਜਿਹੜਾ ਆ ਧੰਨਵਾਦ ਕਰਦੇ ਹੈਗੇ ਆ। ਸਨ ਮੈਕੀਨ ਕਾਉਂਟੀ ਦੇ ਵਿੱਚ ਰੋਟਰੀ ਕਲੱਬ 'ਚ ਸਟਾਕਟਨ 'ਚ ਹੋਣਾ ਆ। ਅੱਜ ਉਹਨਾਂ ਨੇ ਸਵੇਰੇ ਰੱਖਿਆ ਸੀ 9 ਵਜੇ। ਇਸੇ ਤਰ੍ਹਾਂ ਟ੍ਰੇਸੀ ਦੀ ਸਿਮੈਂਟਰੀ ਦੇ ਉੱਤੇ ਹੈਗਾ ਆ। ਜਿਹੜੇ ਇਸ ਏਰੀਏ ਦੇ ਵਿੱਚ ਲੋਕ ਹੈਗੇ ਆ, ਉੱਥੇ ਜ਼ਰੂਰ ਜਾਣਾ ਚਾਹੀਦਾ। ਸੈਕਰਾਮੈਂਟੋ ਕਾਉਂਟੀ 'ਚ ਉਹਨਾਂ ਦਾ ਡਾਇਓਸੀਜ਼ ਆਫ ਸੈਕਰਾਮੈਂਟੋ ਮਨਾ ਰਹੇ ਹੈਗੇ ਆ। ਰੈਂਚੋ ਕੋਰਡੋਵਾ ਦੇ ਵਿੱਚ ਹਾਈ ਸਕੂਲ 'ਚ, ਇਸੇ ਤਰ੍ਹਾਂ ਐਲ ਗਰੋਵ ਦੇ ਵਿੱਚ ਵੀ ਸੈਰੇਮਨੀਜ਼ ਚੱਲ ਰਹੀਆਂ ਹੈਗੀਆਂ। ਸਟੈਨਿਸਲਸ ਕਾਉਂਟੀ 'ਚ ਟਰਲਕ ਦਾ ਜੋ ਅਮਰੀਕਨ ਲੀਜੀਅਨ ਪੋਸਟ ਹੈਗਾ, ਉੱਥੇ ਇਹ ਪ੍ਰੋਗਰਾਮ ਹੋ ਰਿਹਾ ਹੈਗਾ। ਕੋਰੀਅਨ ਵਾਰ ਵੈਟਰਨਸ ਮੈਮੋਰੀਅਲ ਡੇ ਸੈਰੇਮਨੀ ਸਟੈਨਿਸਲਸ ਵੈਟਰਨ ਸੈਂਟਰ ਦੇ ਉੱਤੇ ਹੋ ਰਹੀ ਆ। ਪਲੇਸਰ ਕਾਉਂਟੀ ਦੇ ਵਿੱਚ, ਇਸੇ ਤਰ੍ਹਾਂ ਯੋਲੋ ਕਾਉਂਟੀ ਦੇ ਵਿੱਚ ਤੁਸੀਂ ਸਰਚ ਕਰ ਸਕਦੇ ਹੈਗੇ ਆ। ਜੋ ਜੁਬਾ ਕਾਉਂਟੀ ਆ, ਉੱਥੇ ਵੀ ਹੋ ਰਿਹਾ ਮਿਲਟਰੀ ਦੀ ਜੋ ਵਹੀਕਲਸ ਹੁੰਦੀਆਂ ਉਹਨਾਂ ਨੂੰ ਡਿਸਪਲੇ ਕਰਨਾ ਆ। ਤੇ 12 ਵਜੇ ਦੇ ਕਰੀਬ ਆ, ਉੱਥੇ ਜ਼ਰੂਰ ਜਾ ਪਹੁੰਚ ਸਕਦੇ ਹੈਗੇ ਆ। ਸੈਕਰਾਮੈਂਟੋ ਦੇ ਵਿੱਚ ਬਾਰਕਸ ਤੇ ਬਰਿਊਜ਼ 5K ਇੱਕ ਰੇਸ ਵੀ ਹੋ ਰਹੀ ਹੈਗੀ ਆ। ਵਿਲੀਅਮ ਲੈਂਡ ਪਾਰਕ 'ਚ ਇਸੇ ਤਰ੍ਹਾਂ ਕਾਰ ਸ਼ੋ ਵੀ ਹੈਗਾ। ਓਲਡ ਸੈਕਰਾਮੈਂਟੋ 'ਚ ਮੈਮੋਰੀਅਲ ਡੇ ਕਾਰ ਸ਼ੋ। ਬੈਕਾਵਿਲ 'ਚ ਵੀ ਹੋ ਰਿਹਾ ਹੈਗਾ। ਸੋ ਵੱਖ-ਵੱਖ ਏਰੀਏ ਦੇ ਵਿੱਚ ਫਰਿਜ਼ਨੋ 'ਚ, ਬੇਕਰਸਫੀਲਡ 'ਚ ਸਾਰੇ ਪਾਸੇ ਹੋ ਰਿਹਾ ਪ੍ਰੋਗਰਾਮ ਕੋਈ ਨਾ ਕੋਈ। ਜਿੱਥੇ ਵੀ ਤੁਹਾਡੇ ਘਰਾਂ ਦੇ ਲਾਗੇ ਤੁਸੀਂ ਸਰਚ ਕਰ ਲਓ ਗੂਗਲ ਤੋਂ, ਕੋਈ ਵੀ ਪ੍ਰੋਗਰਾਮ ਹੋ ਰਿਹਾ, ਆਪ ਜਾਓ, ਬੱਚਿਆਂ ਨੂੰ ਵੀ ਨਾਲ ਲੈ ਕੇ ਜਾਓ, ਉਹਨਾਂ ਨੂੰ ਵੀ ਦਿਖਾ ਲਓ ਤੇ ਆਪਾਂ ਸਾਰਿਆਂ ਦਾ ਜਿਹੜਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਇਹਦੇ ਵਿੱਚ ਹਿੱਸਾ ਲੈ ਰਹੇ ਹੈਗੇ। ਜੀ, ਬਿਲਕੁਲ। ਤੇ ਜਿਹੜੇ ਕਾਰਪੋਰਲ ਸ਼ਹੀਦ ਗੁਰਪ੍ਰੀਤ ਸਿੰਘ ਆ, ਉਹਨਾਂ ਦੀ 12ਵੀਂ ਬਰਸੀ ਇਸ ਸਾਲ ਗੁਰਦੁਆਰਾ ਸਾਹਿਬ ਰੋਜ਼ਗਾਰ ਵਿਖੇ 11 ਜੂਨ ਨੂੰ ਜਿਹੜੀ ਉਹ ਮਨਾਈ ਜਾਣੀ ਹੈ। ਸੋ ਅਖੰਡ ਪਾਠ ਸਾਹਿਬ ਜਿਹੜੇ ਉਹ 9 ਤਰੀਕ ਨੂੰ ਆਰੰਭ ਹੋ ਕੇ 11 ਤਰੀਕ ਨੂੰ ਜਿਹੜੀ ਉਹਨਾਂ ਦੀ ਸੰਪੂਰਨਤਾ ਜਿਹੜੀ ਉਹ ਹੋਵੇਗੀ। ਸੋ ਬਾਕੀ ਜਿਹੜੇ ਵੀ ਉਸ ਇਲਾਕੇ ਦੇ ਵਿੱਚ ਰਹਿੰਦੇ ਆ, ਜ਼ਰੂਰ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਬਰਸੀ ਦੇ ਮੌਕੇ ਦੇ ਉੱਤੇ ਵੀ ਜ਼ਰੂਰ ਪਹੁੰਚਿਓ। ਤੇ ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਆ ਉਹਨਾਂ ਉੱਤੇ ਵੀ ਜੇ ਆਪਾਂ ਨਜ਼ਰ ਮਾਰਦੇ ਜਾਈਏ, ਡੈਟ ਸੀਲਿੰਗ ਦੀ ਜਿਹੜੀ ਡੀਲ ਆ ਉਸ ਨੂੰ ਲੈ ਕੇ ਕੀ ਅਪਡੇਟਸ ਹੈਗੀਆਂ ਜੋ ਆਪਣੇ ਸਰੋਤਿਆਂ ਦੇ ਨਾਲ ਸ਼ੇਅਰ ਕਰਦੇ ਜਾਈਏ। ਖਬਰਾਂ ਇੱਦਾਂ ਦੀਆਂ ਆ ਰਹੀਆਂ, ਕਹਿੰਦੇ ਵੀ ਦੋਨਾਂ ਧਿਰਾਂ ਦੇ ਦਰਮਿਆਨ ਕਿਤੇ ਨਾ ਕਿਤੇ ਸਮਝੌਤਾ ਜਿਹੜਾ ਉਹ ਹੋ ਚੁੱਕਾ ਹੈ। ਬਾਈਡਨ ਤੇ ਮੈਕਾਰਥੀ ਆਪੋ ਆਪਣੀਆਂ ਜਿਹੜੀਆਂ ਪਾਰਟੀਆਂ ਦੇ ਹੋਲਡ ਆਊਟ ਆ ਉਹਨਾਂ ਨੂੰ ਲੈ ਕੇ ਜ਼ਰੂਰ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਚੱਲਣਗੀਆਂ ਵੀ ਕੀ ਜਿਹੜਾ ਇਸ ਦੇ ਵਿੱਚ ਕੀਤਾ ਜਾ ਸਕਦਾ ਹੈ, ਕੀ ਹੋਰ ਹੋ ਸਕਦਾ। ਪਰ ਕਹਿੰਦੇ ਵੀ ਇੱਕ ਟੈਂਟੇਟਿਵ ਡੀਲ ਦੇ ਵੱਲ ਨੂੰ ਇਹ ਦੋਨੋਂ ਧਿਰਾਂ ਜਿਹੜੀਆਂ ਪਹੁੰਚ ਰਹੀਆਂ। ਹੁਣ ਸਭ ਤੋਂ ਵੱਡਾ ਜਿਹੜਾ ਮੁੱਦਾ ਇਹ ਰਹਿਣਾ ਆ ਵੀ ਦੋਨਾਂ ਹੀ ਪਾਰਟੀਆਂ ਨੇ ਆਪੋ ਆਪਣੇ ਜਿਹੜੇ ਉਹ ਧੜੇ ਨੂੰ ਕਿੱਦਾਂ ਜਿਹੜਾ ਇਸ ਦੇ ਵਿੱਚ ਵੋਟਾਂ ਪਾਉਣ ਦੇ ਲਈ ਬਣਾਉਣਾ ਹੋਊਗਾ। ਇਹ ਇੱਕ ਵੱਡੀ ਜਿਹੜੀ ਇਸ ਟਾਈਮ ਚਰਚਾ ਜਿਹੜੀ ਉਹ ਰਹੇਗੀ। ਦਿਨ ਬਹੁਤ ਥੋੜ੍ਹੇ ਰਹਿ ਗਏ ਆ। 5 ਤਰੀਕ ਦੀ ਜਿਹੜੀ ਆ ਉਹ ਡੈਡਲਾਈਨ ਯੈਨਟ ਯੈਲਨ ਜਿਹੜੇ ਆ ਟ੍ਰੈਜਰੀ ਸਕੱਤਰ ਆ, ਉਹਨਾਂ ਨੇ ਕਿਹਾ ਆ ਵੀ 5 ਤਰੀਕ ਨੂੰ ਅਦਰਵਾਈਜ਼ ਅਮਰੀਕਾ ਡਿਫਾਲਟ ਕਰ ਜਾਊਗਾ ਜੇ ਉਸ ਤੋਂ ਪਹਿਲਾਂ ਡੈਟ ਸੀਲਿੰਗ ਨੂੰ ਲੈ ਕੇ ਕਾਂਗਰਸ ਕਿਸੇ ਚੀਜ਼ ਦੇ ਉੱਤੇ ਵੋਟ ਨਹੀਂ ਪਾਉਂਦੀ। 2 ਸਾਲਾਂ ਦੀ ਇਹ ਕਹਿੰਦੇ ਵੀ ਡੀਲ ਹੋਊਗੀ ਜਿਹੜੀ ਇਸ ਟਾਈਮ ਚਰਚਾਵਾਂ ਜਿਹੜੀਆਂ ਉਹ ਚੱਲ ਰਹੀਆਂ। ਇਹਦੇ ਨਾਲ ਇਹ ਆ ਵੀ ਇਲੈਕਸ਼ਨ ਦਾ ਜਿਹੜਾ ਦੌਰ ਆ ਉਹ ਨਿਕਲ ਜਾਊਗਾ। ਇਹ ਨਹੀਂ ਆ ਵੀ ਅਗਲੇ ਸਾਲ ਫਿਰ ਆਪਾਂ ਨੂੰ ਇਹੀ ਜਿਹੜੇ ਮਸਲੇ ਆ ਉਹ ਸੁਣਨੇ ਜਾਂ ਮੁਲਕ ਨੂੰ ਉਸ ਦੇ ਵਿੱਚੋਂ ਲੰਘਣਾ ਪਊਗਾ। ਅਜੇ ਹੋਈ ਨਹੀਂ ਆ ਡੀਲ, ਇਹ ਟੈਂਟੇਟਿਵ ਤੌਰ ਦੇ ਉੱਤੇ ਆਖੀ ਜਾ ਰਹੀ ਆ ਵੀ ਤਕਰੀਬਨ ਦੋਨੋਂ ਧਿਰਾਂ ਜਿਹੜੀਆਂ ਆ ਆਪਸ ਦੇ ਵਿੱਚ ਸਮਝੌਤੇ ਜਿਹੜੇ ਉਹ ਹੋ ਰਹੇ ਆ। ਕੱਲ੍ਹ ਐਤਵਾਰ ਨੂੰ ਇੱਕ ਹੋਰ ਜਿਹੜਾ ਬਿੱਲ ਦਾ ਟੈਕਸਟ ਆ ਉਹ ਰਿਲੀਜ਼ ਜਿਹੜਾ ਉਹ ਕੀਤਾ ਗਿਆ। ਦੋਨਾਂ ਹੀ ਪਾਰਟੀਆਂ ਦੇ ਜਿਹੜੇ ਸਿਆਸੀ ਭਵਿੱਖ ਆ ਇਹਦੇ ਨਾਲ ਕਹਿ ਸਕਦੇ ਹਾਂ ਜੁੜੇ ਹੈਗੇ ਨੇ। ਵਾਈਟ ਹਾਊਸ ਤੋਂ ਬਾਈਡਨ ਹੁਣਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਵੀ ਅਸੀਂ ਆਰਥਿਕ ਸੰਕਟ ਨੂੰ ਰੋਕਣ ਦੇ ਲਈ ਇਹ ਜਿਹੜਾ ਐਗਰੀਮੈਂਟ ਆ ਉਹ ਕਰਨਾ ਜ਼ਰੂਰੀ ਸੀ ਤੇ ਉਹਨਾਂ ਨੇ ਐਗਰੀਮੈਂਟ ਨੂੰ ਇੱਕ ਬਹੁਤ ਜ਼ਰੂਰੀ ਗੱਲ ਆਖੀ।
ਇਹ ਡੀਲ ਹੋਣ ਦੇ ਨਾਲ 1 ਜਨਵਰੀ 2025 ਤੱਕ ਜਿਹੜੀ ਫੈਡਰਲ ਦੀ ਬੋਰੋਇੰਗ ਲਿਮਿਟ ਆ, ਉਹਨਾਂ ਨੂੰ ਉਸ ਨੂੰ ਜਿਹੜਾ ਉਹ ਵਧਾਇਆ ਜਾਊਗਾ, ਸਸਪੈਂਡ ਕੀਤਾ ਜਾਊਗਾ ਇਨਫੈਕਟ, ਤਾਂ ਜੋ ਜਿੰਨੀਆਂ ਵੀ ਚੀਜ਼ਾਂ ਦੀ ਜ਼ਰੂਰਤ ਆ ਉਹ ਸਾਰਾ ਕੁਝ ਹੋਵੇ। ਇਸ ਦੇ ਦਰਮਿਆਨ ਹੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਜਿਹੜਾ ਖਰਚਾ ਵੀ ਆਉਣਾ, ਕਿਉਂਕਿ ਉਹ ਵੀ ਫੈਡਰਲ ਸਰਕਾਰ ਦੇ ਉੱਤੇ ਆਉਂਦਾ ਆ, ਉਹ ਸਾਰੀਆਂ ਚੀਜ਼ਾਂ ਹੋਣਗੀਆਂ। ਵਰਕ ਰਿਕੁਆਇਰਮੈਂਟਸ ਇਸ ਦੇ ਲਈ ਆਰਜੀ ਤੌਰ ਦੇ ਉੱਤੇ, ਟੈਂਪਰੇਰੀ ਤੌਰ ਦੇ ਉੱਤੇ ਉਸ ਨੂੰ ਵਧਾਇਆ ਜਾਊਗਾ। ਜਿਹੜੇ ਫੂਡ ਸਟੈਂਪ ਰੈਸਿਪੀਐਂਟਸ ਹੋਣਗੇ, ਕੋਵਿਡ-19 ਦੇ ਜਿਹੜੇ ਰਿਲੀਫ ਫੰਡਸ ਪਏ ਆ, ਜਿਹੜੇ ਵਰਤੇ ਨਹੀਂ ਗਏ, ਉਹਨਾਂ ਨੂੰ ਵਾਪਸ ਲੈ ਲਿਆ ਜਾਊਗਾ। ਜਿਹੜੇ ਨਾਨ ਡਿਫੈਂਸ ਸਪੈਂਡਿੰਗ ਦੇ ਉੱਤੇ ਵੀ ਕਹਿੰਦੇ ਆ ਵੀ ਕੈਪ ਆ ਉਹ ਲੱਗਣ ਜਾ ਰਹੀ ਹੈਗੀ ਆ। ਸੋ ਇਹ ਜਿਹੜੀ ਇਸ ਟਾਈਮ ਦੇ ਉੱਤੇ ਜਿਹੜੀ ਉਹ ਦੇਖੀ ਜਾ ਰਹੀ ਹੈ। ਦੋਨੋਂ ਹੀ ਤਰ੍ਹਾਂ ਆਪੋ ਆਪਣੇ ਪੱਧਰ ਦੇ ਉੱਤੇ ਪੱਟ ਤੇ ਥਾਪੀਆਂ ਮਾਰ ਕੇ ਕਹਿ ਰਹੀ ਆ ਵੀ ਸਾਡੀ ਜਿਹੜੀ ਇਸ ਦੇ ਵਿੱਚ ਜਿੱਤ ਹੋਈ ਆ। ਪਰ ਜੇ ਉੱਦਾਂ ਦੂਰੋਂ ਦੇਖਿਆ ਜਾਵੇ ਤਾਂ ਰਿਪਬਲਿਕਨ ਪਾਰਟੀ ਨੇ ਹੀ ਇਸ ਡੈਟ ਸੀਲਿੰਗ ਦੇ ਮੁੱਦੇ ਨੂੰ ਜਿਹੜਾ ਇਸ ਟਾਈਮ ਸਿਆਸੀ ਰੂਪ ਜਿਹੜਾ ਉਹ ਦਿੱਤਾ, ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਗੱਲਾਂ ਇਸ ਦੇ ਵਿੱਚ ਮਨਵਾਈਆਂ ਵੀ। ਸੋ ਹੁਣ ਮਕਾਰਥੀ ਤੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਇਹਨਾਂ ਦੇ ਦਰਮਿਆਨ ਜਿਹੜਾ ਇਹ ਸਮਝੌਤਾ ਹੋਇਆ ਆ, ਇਸ ਦੇ ਉੱਤੇ ਵੋਟ ਕਦੋਂ ਪੈਂਦੀ ਆ ਉਹ ਦੇਖਣ ਵਾਲੀ ਗੱਲ ਆ। ਅੱਜ ਮੈਮੋਰੀਅਲ ਡੇ ਆ, ਉਹ ਤਾਂ ਹਾਊਸ ਨੂੰ ਜਿਹੜੀ ਉਹ ਛੁੱਟੀ ਆ। ਕਦੋਂ ਅਰਲੀਐਸਟ ਵੋਟ ਹੋ ਸਕੂਗੀ, ਉਹ ਹੁਣ ਇੱਕ ਵੱਡਾ ਜਿਹੜਾ ਮਸਲਾ ਰਹੂਗਾ, ਕਿਉਂਕਿ ਥੋੜੇ ਦਿਨਾਂ ਦੇ ਵਿੱਚ ਇਹ ਸਾਰਾ ਕੁਝ ਅਪਰੂਵ ਕਰਕੇ ਪ੍ਰੈਜ਼ੀਡੈਂਟ ਦੇ ਸਾਈਨ ਹੋਣੇ ਵੀ ਲਾਜ਼ਮੀ ਆ। ਜੀ, ਬਹੁਤ ਸਾਰੀਆਂ ਰਿਕੁਆਇਰਮੈਂਟਸ ਇਹਦੇ ਵਿੱਚ ਜਿਨ੍ਹਾਂ ਦੇ ਉੱਤੇ ਐਗਰੀ ਹੋਏ ਹੈਗੇ ਆ। ਸਪੈਂਡਿੰਗ ਈਅਰ ਓਵਰ ਈਅਰ ਜੋ ਰੋਲ ਬੈਕ ਹੋਣਾ ਹੈ ਨਾਨ ਡਿਫੈਂਸ ਡਿਸਕ੍ਰੀਸ਼ਨ ਸਪੈਂਡਿੰਗ ਦਾ, ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੱਸਿਆ 1% ਐਨੂਅਲ ਗਰੋਥ ਆਉਣ ਵਾਲੇ 6 ਸਾਲਾਂ ਦੇ ਵਿੱਚ। ਵੈਲਫੇਅਰ ਰਿਫਾਰਮ ਉਹਦੇ 'ਚ ਗੱਲ ਕੀਤੀ ਗਈ ਹੈਗੀ ਆ। ਜੋ $400 ਮਿਲੀਅਨ ਯੂਐਸ ਸੈਂਟਰ ਫॉर ਡਿਸੀਜ਼ ਕੰਟਰੋਲ ਦੇ ਉੱਤੇ ਜੋ ਬਚਿਆ ਹੈਗਾ ਫੰਡ, ਅਨਯੂਜ਼ਡ ਫੰਡ ਆ, ਉਹਨਾਂ ਨੂੰ ਵਾਪਸ ਜਿਹੜਾ ਆ ਲਿਆਂਦਾ ਜਾਊਗਾ ਹੋਰ ਕਿਸੇ ਕੰਮ ਦੇ ਲਈ ਯੂਜ਼ ਕਰਨ ਦੇ ਲਈ, ਕਿਉਂਕਿ ਬਹੁਤ ਮਨੀ ਉਹਦੇ ਉੱਤੇ ਸਪੈਂਡ ਕੀਤਾ ਗਿਆ ਸੀ। ਇਸੇ ਤਰ੍ਹਾਂ ਆਈਆਰਐਸ ਦੇ ਲਈ ਫੰਡਿੰਗ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਕਿਹਾ ਸੀ, ਉਹਦੇ ਵਿੱਚ ਵੀ ਜਿਹੜੀ ਕੱਟ ਕੀਤੀ ਗਈ ਹੈਗੀ ਆ, ਕਿਉਂਕਿ ਉਹਨਾਂ ਨੇ ਮੇਨ ਮੁੱਦਾ ਬਣਾਇਆ ਸੀ ਵੀ ਅਸੀਂ 85,000 ਜਾਂ 80,000 ਹੋਰ ਆਈਆਰਐਸ ਦੇ ਏਜੰਟ ਹਾਇਰ ਕਰਨ ਜਾ ਰਹੇ ਹੈਗੇ ਆ। ਤੇ $5 ਟ੍ਰਿਲੀਅਨ ਜੋ ਬਾਈਡਨ ਉਹਨਾਂ ਦਾ ਪ੍ਰਪੋਜ਼ ਟੈਕਸ ਇਨਕਰੀਜ਼ ਸੀ, ਉਹਦੇ ਵਿੱਚ ਵੀ ਜਿਹੜਾ ਕੱਟ ਕਰਨ ਦੀ ਗੱਲ ਹੈਗੀ ਆ। ਸੋ ਇਹ ਜੋ ਪੁਆਇੰਟ 8-10 ਪੁਆਇੰਟ ਆ ਜਿਨ੍ਹਾਂ ਦੇ ਉੱਤੇ ਐਗਰੀ ਕੀਤੇ ਆ ਰਿਪਬਲਿਕਨ ਤੇ ਡੈਮੋਕ੍ਰੇਟ ਦੋਨੋਂ ਹੀ। ਹੁਣ ਇਹ ਕਾਂਗਰਸ 'ਚ ਬਿੱਲ ਜਾਊਗਾ। ਕਾਂਗਰਸ 'ਚ ਇਸ ਟਾਈਮ ਦੇ ਉੱਤੇ ਰਿਪਬਲਿਕਨਸ ਦੀ ਮੈਜੋਰਟੀ ਆ, ਈਵਨ ਦੋ ਉਹ ਥਿਨ ਮੈਜੋਰਟੀ ਆ। ਉਸ ਤੋਂ ਬਾਅਦ ਸੈਨੇਟ 'ਚ ਤੇ ਫਿਰ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਡੈਸਕ ਦੇ ਉੱਤੇ ਜਾਊਗਾ ਤੇ ਉਹਨਾਂ ਨੂੰ ਸਾਈਨ ਕਰਕੇ ਫਿਰ ਇਹ ਬਿੱਲ ਪਾਸ ਹੋ ਜਾਊਗਾ। ਸੋ ਹੋਪਫੁਲੀ ਜਿਸ ਤਰ੍ਹਾਂ ਜੈਨੇਟ ਜੈਲਨ ਜੋ ਟ੍ਰੇਜਰੀ ਸੈਕਟਰੀ ਆ, ਉਹਨਾਂ ਨੇ ਇਹ ਕਿਹਾ ਸੀ ਵੀ ਜੂਨ 5 ਤੱਕ ਸਾਡੇ ਕੋਲ ਮਨੀ ਹੈਗਾ ਸਪੈਂਡ ਕਰਨ ਦੇ ਲਈ, ਜੂਨ 5 ਤੋਂ ਪਹਿਲਾਂ ਪਹਿਲਾਂ ਇਹ ਸਾਰਾ ਕੁਝ ਹੋ ਜਾਊ। ਜੀ, ਜਿਹੜਾ ਫਰੀडम ਕਾਕਸ ਆ ਰਿਪਬਲਿਕਨਸ ਵਾਲੇ ਪਾਸੇ, ਉਹਨਾਂ ਨੇ ਇਸ ਪਲਾਨ ਨੂੰ ਕ੍ਰਿਟਿਸਾਈਜ਼ ਕੀਤਾ ਆ। ਉਹਨਾਂ ਨੇ ਕਿਹਾ ਵੀ ਅਸੀਂ ਇਸ ਦੇ ਪਾਸ ਹੋਣ ਦੇ ਉੱਤੇ ਰੋਕ ਜਿਹੜੀ ਉਹ ਲਾਵਾਂਗੇ। ਇਹ ਜਿਹੜੀਆਂ ਹੁਣ 2 ਸੈਂਟਰਿਸਟ ਗਰੁੱਪ ਬਣੇ ਆ ਦੋਨਾਂ ਪਾਰਟੀਆਂ ਦੇ ਵੱਲੋਂ, ਇੱਕ ਨੇ ਨਾਮ ਰੱਖਿਆ ਨਿਊ ਡੈਮੋਕ੍ਰੇਟ ਕੋਲੀਸ਼ਨ ਤੇ ਦੂਜੇ ਪਾਸੇ ਪ੍ਰੋਬਲਮ ਸੋਲਵਰ ਕਾਕਸ। ਇਹਨਾਂ ਨੇ ਕਿਹਾ ਵੀ ਲਾਰਜਲੀ ਇਹ ਸਪੋਰਟ ਕਰ ਰਹੇ ਆ। ਇਹ 100 ਡੈਮੋਕ੍ਰੇਟਸ ਇਸ ਨੂੰ ਜਿਹੜੀ ਉਹ ਸਪੋਰਟ ਕਰ ਰਹੇ ਆ। ਹੁਣ ਇਹ ਦੇਖਣਾ ਹੋਊਗਾ ਵੀ ਕਿਉਂਕਿ ਜਿਹੜੇ ਹਾਰਡ ਰਾਈਟ ਵਾਲੇ ਆ, ਮਕਾਰਥੀ ਹੁਣਾਂ ਦੀ ਜਿਹੜੀ ਕਹਿ ਸਕਦੇ ਆ ਵੀ ਟੀਮ ਦੇ ਵਿੱਚੋਂ ਰਿਪਬਲਿਕਨ ਪਾਰਟੀ ਚੋਂ ਉਹਨਾਂ ਨੇ ਵਿਰੋਧ ਕਰਨੀ ਆ, ਓਨੇ ਕੀ ਇਹਨਾਂ ਨੂੰ ਡੈਮੋਕ੍ਰੇਟ ਵੀ ਜਿਹੜੇ ਉਹ ਚਾਹੀਦੇ ਹੋਣਗੇ। 100 ਕੁ ਜਿਹੜੇ ਡੈਮੋਕ੍ਰੇਟ ਦੀ ਇਹ ਜਿਹੜੀਆਂ ਕਾਕਸ ਹੈਗੀਆਂ ਆ, ਇਹ ਸਪੋਰਟ ਕਰ ਰਹੀ ਆ। ਜੇ 100 ਉਧਰੋਂ ਟੁੱਟਦੇ ਆ, ਜੇ 100 ਇਧਰੋਂ ਆ ਜਾਂਦੇ ਆ, ਫਿਰ ਤਾਂ ਪਾਸ ਹੋ ਜਾਊਗਾ। ਸੋ ਇਹ ਵੋਟਾਂ ਵਿਪ ਹੋਣੀਆਂ ਆ ਹੁਣ। ਇਹ ਸਿਆਸੀ ਜਿਹੜਾ ਤਮਾਸ਼ਾ ਹੈ ਜੇ ਚੱਲਣਾ ਆ। ਹਾਂ, ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਸਮਝੌਤਾ ਹੋ ਗਿਆ ਆ, ਇਹ ਠੀਕ ਗੱਲ ਆ। ਪਰ ਹੁਣ ਇਵੈਂਚੁਅਲੀ ਤਾਂ ਕਾਂਗਰਸ ਨੇ ਵੋਟ ਕਰਨੀ ਆ। ਕੌਣ ਇਸ ਦੇ ਹੱਕ 'ਚ ਜਗਾਊਗਾ, ਕੌਣ ਇਸ ਦੇ ਉਲਟ ਜਾਊਗਾ। ਕਹਿੰਦੇ ਮਕਾਰਥੀ ਦੇ ਲਈ ਹੁਣ ਸਭ ਤੋਂ ਵੱਡਾ ਜਿਹੜਾ ਟੈਸਟ ਆ ਉਹ ਕੱਲ੍ਹ ਦਾ ਦਿਨ ਹੋਣਾ ਆ, ਜਦੋਂ ਹਾਊਸ ਰੂਲਸ ਕਮੇਟੀ ਦੇ ਸਾਹਮਣੇ ਇਸ ਨੂੰ ਬਿੱਲ ਨੂੰ ਪੇਸ਼ ਕਰਨਾ ਆ। ਪੈਨਲ ਪਹਿਲੋਂ ਇਸ ਨੂੰ ਅਡਾਪਟ ਕਰੂਗਾ। ਜੇ ਪੈਨਲ ਦੇ ਵਿੱਚੋਂ ਇਹ ਪਾਸ ਹੋਊਗਾ, ਫਿਰ ਹੀ ਜਿਹੜਾ ਆ ਹਾਊਸ ਦੀ ਮੈਜੋਰਟੀ ਦੇ ਨਾਲ ਇਹ ਅੱਗੇ ਜਿਹੜਾ ਬਿੱਲ ਨੂੰ ਅਪਰੂਵ ਕਰਾਉਣਾ ਪੈਣਾ ਆ। ਸੋ ਮਕਾਰਥੀ ਹੁਣਾਂ ਨੇ ਕਿਹਾ ਆ ਵੀ ਜਿਹੜੇ 3 ਕੰਜ਼ਰਵੇਟਿਵ ਹਾਰਡਲਾਈਨਰਸ ਹੈਗੇ ਆ, ਉਹਨਾਂ ਨੇ ਜਿਹੜੀ ਕਮੇਟੀ ਦੇ ਵਿੱਚ ਇਹ ਕਿਹਾ ਆ ਵੀ ਸ਼ਾਇਦ ਉਹ ਉਸ ਨੂੰ ਪਾਸ ਕਰਨ ਦੇ ਵਿੱਚ ਅੱਗੇ ਜਿਹੜੇ ਉਹ
ਵਧਾ ਸਕਦੇ ਆ, ਜਿਨ੍ਹਾਂ 'ਚ ਰਾਲਫ ਨਾਰਮਨ ਸਾਊਥ ਕੈਰੋਲੀਨਾ ਤੋਂ, ਇਹ ਰਿਪਬਲਿਕਨ ਪਾਰਟੀ ਦੇ ਹੀ, ਚਿਪ ਰੋਏ ਟੈਕਸਸ ਤੋਂ ਤੇ ਥਾਮਸ ਮੈਸੀ ਕੈਂਟਕੀ ਤੋਂ। ਨਾਰਮਨ ਤੇ ਰੋਏ ਨੇ ਪਹਿਲੋਂ ਜਿਹੜੇ ਕ੍ਰਿਟੀਕਲ ਸੀਗੇ ਜਿਹੜੀ ਡੈਟ ਲਿਮਿਟ ਡੀਲ ਆ ਉਸ ਤੇ ਪਾਰ, ਮੈਸੀ ਜਿਹੜੇ ਕਹਿੰਦੇ ਵੀ ਉਹ ਕੁਆਇਟ ਰਹੇ ਸੀਗੇ, ਉਹ ਵੇਟ ਕਰ ਰਹੇ ਸੀਗੇ ਇਸ ਦੇ ਟੈਕਸਟ ਨੂੰ ਜਿਹੜਾ ਉਹ ਰਿਲੀਜ਼ ਕਰਨ ਦੇ ਲਈ। ਕਹਿੰਦੇ ਵੀ ਜੇ ਤਿੰਨੇ ਵੋਟ ਕਰਦੇ ਆ ਇਸ ਦੇ ਉਲਟ ਤਾਂ ਇਹ ਬਿੱਲ ਕਿਲ ਹੋ ਜਾਊਗਾ ਉੱਥੇ ਹੀ, ਅਨਲੈਸ ਕਹਿੰਦੇ ਵੀ ਡੈਮੋਕ੍ਰੇਟਸ ਇਹ ਐਡਵਾਂਸ ਦਾ ਰੂਲ ਜਿਹੜਾ ਆ ਉਸ ਦੇ ਉੱਤੇ ਵੋਟ ਕਰਦੇ ਆ। ਸੋ ਇਹ ਬਹੁਤ ਇਸ ਟਾਈਮ ਹੁਣ ਅੱਗੇ ਜਿਹੜੀ ਖਿਚੜੀ ਕਈ ਤਰ੍ਹਾਂ ਦੀ ਜਿਹੜੀ ਉਹ ਪੱਕਣ ਵਾਲੀ ਆ। ਬੰਦੇ ਨੂੰ ਇਦਾਂ ਆਸ ਜੀ ਉਮੀਦ ਤਾਂ ਲੱਗਦੀ ਹੈ, ਅਮਰੀਕਾ ਨੂੰ ਲੱਗਦੀ ਹੈ ਵੀ ਸ਼ਾਇਦ ਆਪਸ 'ਚ ਇਹਨਾਂ ਪਾਰਟੀਆਂ ਦਾ ਇਹਨਾਂ ਲੀਡਰਾਂ ਦਾ ਸਮਝੌਤਾ ਹੋਇਆ ਹੈ। ਹੁਣ ਅਸਲ 'ਚ ਇਹਨਾਂ ਪਾਰਟੀਆਂ ਦੀ ਬੈਕਿੰਗ ਮਿਲੂਗੀ ਕਿ ਨਹੀਂ, ਉਹ ਇੱਕ ਹੁਣ ਵੱਡੀ ਜਿਹੜੀ ਉਹ ਗੱਲ ਹੋਊਗੀ। ਹੁਣ ਕਾਲਾਂ ਤੇ ਚੱਲਣਾ ਹੈ ਕੰਮ, ਕਿਉਂਕਿ ਛੁੱਟੀ ਤੇ ਆ ਸਾਰੇ ਜਾਣੇ। ਕੱਲ ਨੂੰ ਆਉਂਦਿਆਂ ਸਿੱਧੀ ਇਹਨਾਂ ਨੂੰ ਵੋਟ ਕਰਾਉਣੀ ਆ। ਹਰ ਇੱਕ ਨੇ ਆਪੋ ਆਪਣਾ ਮਨ ਬਣਾਉਣਾ ਆ, ਟੈਕਸਟ ਵੀ ਰੀਡ ਕਰਨਾ ਆ। ਕਿਸੇ ਨੇ ਕਹਿਣਾ ਇਹ 'ਚ ਆਹ ਚੀਜ਼ ਨਹੀਂ ਸੀ, ਆਹ ਹੋਣੀ ਚਾਹੀਦੀ ਹੈ, ਉਹ ਚੀਜ਼ ਚਾਹੀਦੀ, ਇਹ ਚੀਜ਼ ਚਾਹੀਦੀ। ਸੋ ਇਹ ਬਹੁਤ ਕੁਛ ਅਜੇ ਬੈਕ ਐਂਡ ਫੋਰਥ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਉਹ ਬਣੀਆਂ ਪਈਆਂ ਆ। ਪਰ ਉਮੀਦ ਇਹੀ ਕਰ ਰਹੇ ਆ ਵੀ ਕਿਉਂਕਿ ਹੁਣ ਸਪੀਕਰ ਦੀ ਵੀ ਇਸ ਨੂੰ ਪ੍ਰਵਾਨਗੀ ਆ ਤੇ ਪ੍ਰੈਜ਼ੀਡੈਂਟ ਦੀ ਵੀ ਪ੍ਰਵਾਨਗੀ ਆ, ਵੀ ਹੋਪਫੁਲੀ ਇਹ ਬਿੱਲ ਬਗੈਰ ਕਿਸੇ ਵਿਘਨ ਪਏ ਤੋਂ, ਅੜਿੱਕੇ ਤੋਂ ਇਹ ਪਾਸ ਹੋ ਜਾਵੇ। ਤੇ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਟੈਕਸਸ ਸਟੇਟ ਨੇ ਇੱਕ ਆਪਣਾ ਜੋ ਉਹਨਾਂ ਦਾ ਕਨਸਟੀਟਿਊਸ਼ਨ ਆ ਉਹਦੇ ਵਿੱਚੋਂ ਇੱਕ ਕਲੌਜ਼ ਇਹ ਕੱਢ ਲਿਆਂਦਾ ਵੀ ਜੋ ਲੋਕ ਅਨਡਾਕੂਮੈਂਟਡ ਇਲੀਗਲ ਟੈਕਸਸ 'ਚ ਐਂਟਰ ਹੋ ਰਹੇ ਆ ਉਹ ਵਿਦੇਸ਼ੀ ਦੁਸ਼ਮਣ ਹੈਗੇ ਆ, ਫੋਰਨ ਐਨਮੀ ਹੈਗੇ ਆ। ਬਹੁਤ ਹੀ ਸਖਤ ਰੂਲ ਆ। ਉਹਦੇ ਸੰਬੰਧ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਰਸ਼ੀਆ ਨੇ ਇੱਕ ਵਾਰੀ ਫੇਰ ਯੂਕਰੇਨ ਦੀ ਰਾਜਧਾਨੀ ਨੂੰ ਹਿੱਟ ਕੀਤਾ ਮਿਜ਼ਾਈਲ ਦੇ ਨਾਲ। ਆਇਓਵਾ ਦੇ ਵਿੱਚ ਇੱਕ ਬਿਲਡਿੰਗ ਕਲੈਪਸ ਕਰ ਗਈ ਜਿਹਦੇ ਨਾਲ 8 ਜਾਣੇ ਦੱਬ ਗਏ ਤੇ ਉਹਨਾਂ ਨੂੰ ਕੱਢਿਆ ਗਿਆ। ਤੇ ਹਿੰਦੁਸਤਾਨ ਦੇ ਵਿੱਚ ਇੱਕ ਆਫੀਸ਼ੀਅਲ ਦਾ ਫੋਨ $1200 ਦਾ ਪਾਣੀ ਦੇ ਵਿੱਚ ਡਿੱਗ ਪਿਆ ਤੇ ਉਸਨੇ ਪੂਰੇ ਦਾ ਪੂਰਾ ਹੀ ਜਿਹੜਾ ਆ ਉਹ ਲੇਕ ਸੀ, ਡੈਮ ਸੀਗਾ, ਜਿਹਨੂੰ ਡਰੇਨ ਕਰ ਦਿੱਤਾ। 5,30,000 ਗੈਲਨ ਵਾਟਰ ਉਸ ਰਿਜ਼ਰਵਾਇਰ ਚੋਂ ਡਰੇਨ ਕੀਤਾ ਗਿਆ। ਉਹ ਆਪਾਂ ਡਿਸਕਸ ਕਰਾਂਗੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KLOK San Jose Bay Area 1170 AM, KVIN Modesto 920 AM, KWRU Fresno 1300 AM, KOBO Yuba City 1450 AM, KLHC Bakersfield 1350 AM, KIID Sacramento 1470 AM, KCVR 1570 AM। ਕੈਲੀਫੋਰਨੀਆ ਵਿੱਚ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਕਵਰਡ ਕੈਲੀਫੋਰਨੀਆ ਦੇ ਤਹਿਤ ਅਖੀਰਲੀ ਤਰੀਕ 31 ਮਈ ਹੈ। ਬਹੁਤ ਹੀ ਥੋੜਾ ਸਮਾਂ ਰਹਿ ਗਿਆ ਹੈ। ਜੇ ਤੁਸੀਂ ਵੀ ਅਜੇ ਤੱਕ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਨਹੀਂ ਲਈ ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਅਮਰੀਕਾ ਵਿੱਚ ਹੈਲਥ ਇੰਸ਼ੋਰੈਂਸ ਨਾ ਹੋਣ ਕਰਕੇ ਸਭ ਤੋਂ ਵੱਧ ਬੈਂਕਰਪਸੀਜ਼ ਹੁੰਦੀਆਂ ਹਨ। ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਬਚਾ ਕੇ ਰੱਖੋ ਅਤੇ ਹੈਲਥ ਇੰਸ਼ੋਰੈਂਸ ਜ਼ਰੂਰ ਲਓ। ਕਵਰਡ ਕੈਲੀਫੋਰਨੀਆ ਤਹਿਤ ਹੈਲਥ ਇੰਸ਼ੋਰੈਂਸ ਲਈ ਲਾਸਟ ਡੇਟ 31 ਮਈ ਹੈ, 31 ਮਈ। ਉਸ ਤੋਂ ਪਹਿਲਾਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰੋ 408-272-2500 408-272-2500। ਇਸ ਵਾਰ ਹੈਲਥ ਇੰਸ਼ੋਰੈਂਸ ਨਾ ਲੈਣ ਦੇ ਉੱਤੇ ਭਾਰੀ ਜੁਰਮਾਨਾ ਵੀ ਹੋਵੇਗਾ। ਜੁਰਮਾਨੇ ਤੋਂ ਬਚੋ ਅਤੇ ਆਪਣੀ ਸਿਹਤ ਦਾ ਖਿਆਲ ਰੱਖੋ। ਹੈਲਥ ਇੰਸ਼ੋਰੈਂਸ ਅੱਜ ਹੀ ਲਓ ਕਵਰਡ ਕੈਲੀਫੋਰਨੀਆ ਦੇ ਤਹਿਤ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500। ਕੈਲੀਫੋਰਨੀਆ ਇੰਸ਼ੋਰੈਂਸ ਲਾਇਸੈਂਸ ਨੰਬਰ 0F89805। ਬੇ ਏਰੀਆ ਤੋਂ ਬਾਅਦ ਸੈਕਰਾਮੈਂਟੋ ਤੇ 3 ਲੋਕੇਸ਼ਨਸ ਤੇ ਖੁੱਲ ਗਿਆ ਹੈ ਕਰੀ ਪੀਜ਼ਾ ਹਾਊਸ। ਇਟਾਲੀਅਨ ਪੀਜ਼ਾ 'ਚ ਮਿਲੇਗਾ ਹੁਣ ਪੰਜਾਬੀ ਸਵਾਦ ਕਰੀ ਪੀਜ਼ਾ ਹਾਊਸ ਦੇ ਨਾਲ। ਇਹਨਾਂ ਕੋਲ ਹੈ ਪੀਜ਼ਾ ਦੀ ਵਾਈਡ ਵੈਰਾਈਟੀ, ਤੰਦੂਰੀ ਪੀਜ਼ਾ, ਅਚਾਰੀ ਪੀਜ਼ਾ, ਬਟਰ ਚਿਕਨ ਪੀਜ਼ਾ, ਚਿਕਨ ਟਿੱਕਾ, ਚਿੱਲੀ ਪਨੀਰ ਤੇ ਸ਼ਾਹੀ ਪਨੀਰ ਪੀਜ਼ਾ, ਬੇਕਡ ਮਸਾਲਾ ਚਿਪਸ, ਵਿੰਗਸ, ਸੈਲਡਸ, ਡੈਜ਼ਰਟਸ ਦੀ ਵੈਰਾਈਟੀ। ਕਰੀ ਪੀਜ਼ਾ ਹਾਊਸ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੁੱਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧਦੇ ਜਾਈਏ ਹਰਜੋਤ ਸਿੰਘ ਜੀ, ਮੈਮੋਰੀਅਲ ਡੇ ਸੀ ਤੇ ਸ਼ਿਕਾਗੋ ਦੇ ਲਈ ਇਹ ਜਿਹੜਾ ਦਿਨ ਕਹਿ ਸਕਦੇ ਵੀਕਐਂਡ ਆ, ਇਹ ਮਾੜਾ ਰਿਹਾ। ਬਹੁਤ ਸਾਰੀਆਂ ਉੱਥੇ ਗੋਲੀकांड ਦੀਆਂ ਘਟਨਾਵਾਂ ਜਿਹੜੀਆਂ ਆ ਉਹ ਵਾਪਰੀਆਂ, ਜਿਸ ਦੇ ਵਿੱਚ 43-44 ਜਾਣਿਆਂ ਦੇ ਉੱਤੇ ਗੋਲੀਆਂ ਚੱਲੀਆਂ ਵੱਖ-ਵੱਖ ਘਟਨਾਵਾਂ ਦੇ ਵਿੱਚ, ਵੱਖ-ਵੱਖ ਗੋਲੀकांडाਂ ਦੇ ਵਿੱਚ, ਜਿਨ੍ਹਾਂ ਚੋਂ 9 ਜਾਣੇ ਜਿਹੜੇ ਉਹ ਮਾਰੇ ਗਏ। ਸੋ ਮੈਮੋਰੀਅਲ ਡੇ ਵੀਕਐਂਡ ਦੇ ਉੱਤੇ ਜਿਹੜੀ ਗਨ ਵਾਇਲੈਂਸ ਆ ਉੱਥੇ ਸ਼ਿਕਾਗੋ ਦੇ ਵਿੱਚ 9 ਜਾਣਿਆਂ ਦੀ ਮੌਤ ਜਿਹੜੀ ਹੋ ਚੁੱਕੀ ਆ। ਉੱਥੇ ਦੀ ਜਿਹੜੀ ਪੁਲਿਸ ਆ ਇਸ ਨੇ ਰਿਪੋਰਟ ਜਿਹੜੀ ਉਹ ਕੀਤੀ ਆ। ਕਈਆਂ ਦੇ ਤੇ ਜਿਹੜੇ ਕਹਿੰਦੇ ਵੀ ਲੋਕ ਜਿਹੜੇ ਸਾਈਡ ਵਾਕ ਤੇ ਖੜੇ ਸੀ ਉਹਨਾਂ ਉੱਤੇ ਵੀ ਗੋਲੀਆਂ ਜਿਹੜੀਆਂ ਆ ਉਹ ਚੱਲੀਆਂ ਹੈਗੀਆਂ ਆ। ਸੋ ਜਿਹੜੇ ਵਾਇਲੈਂਸ ਆ ਇਹ ਉਸ ਟਾਈਮ ਦੇ ਉੱਤੇ ਵਾਪਰੀ ਆ ਜਦੋਂ ਨਵੇਂ ਉੱਥੇ ਮੇਅਰ ਆਏ ਨੇ ਬ੍ਰੈਂਡਨ ਜੌਨਸਨ, ਤੇ ਉਹਨਾਂ ਨੇ ਆਪਣਾ ਇੱਕ ਨਵਾਂ ਸੇਫਟੀ ਪਲਾਨ ਵੀ ਲਿਆਂਦਾ ਆ, ਜਿਸ ਵਿੱਚ ਪੁਲਿਸ ਦੀ ਜਿਹੜੀ ਗਸ਼ਤ ਆ ਉੱਥੇ ਵਧਾਈ ਗਈ ਆ। ਕਮਿਊਨਿਟੀ ਗਰੁੱਪਸ ਨੂੰ ਇਨਕਲੂਡ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਵੀ ਜਿਹੜੀ ਉੱਥੇ ਸ਼ਹਿਰ ਦੇ ਵਿੱਚ ਵਾਇਲੈਂਸ ਆ, ਹਿੰਸਾ ਆ, ਉਹ ਘਟੇ। ਪਰ ਵੱਖ-ਵੱਖ ਗੋਲੀकांडाਂ ਦੇ ਵਿੱਚ ਉੱਥੇ 9 ਜਾਣਿਆਂ ਦੀਆਂ ਮੌਤਾਂ ਹੋ ਚੁੱਕੀਆਂ। ਸ਼ਿਕਾਗੋ ਦੇ ਵਿੱਚ ਜਿਹੜੀ ਵਾਇਲੈਂਸ ਆ ਇਸ ਨੇ ਹੁਣ ਤੱਕ ਸੈਂਕੜੇ ਤੋਂ ਹਜ਼ਾਰਾਂ ਹੀ ਲੋਕਾਂ ਨੂੰ ਜਿਹੜੀ ਜਾਨ ਆ ਉਹ ਲੈ ਲਈ ਆ, ਤੇ ਵਨ ਆਫ ਦਾ ਵਰਸਟ ਸਿਟੀਜ਼ ਇਸ ਸੰਬੰਧ ਦੇ ਵਿੱਚ ਮੁਲਕ ਦੇ ਵਿੱਚ ਬਣੀ ਪਈ। ਜੀ ਬਿਲਕੁਲ। ਅਗਲੀ ਖਬਰ ਡੈਵਨਪੋਰਟ ਆਇਵਾ ਤੋਂ ਆ ਰਹੀ ਆ, ਜਿੱਥੇ ਇੱਕ ਬ੍ਰਿਕ ਦੀ ਬਿਲਡਿੰਗ ਸੀ, ਅਪਾਰਟਮੈਂਟ ਕੰਪਲੈਕਸ 6 ਸਟੋਰੀ ਬਿਲਡਿੰਗ, ਉਹਦਾ ਇੱਕ ਹਿੱਸਾ ਪੂਰੀ ਤਰ੍ਹਾਂ ਕਲੈਪਸ ਕਰ ਗਿਆ, ਜਿਹਦੇ ਕਰਕੇ 8 ਜਾਣੇ ਉਹਦੇ ਵਿੱਚ ਦੱਬੇ ਗਏ। ਉਹਨਾਂ ਨੂੰ ਬਾਅਦ ਦੇ ਵਿੱਚ ਕੱਢ ਵੀ ਲਿਆ ਗਿਆ। ਕਾਰਲਸਟਨ ਤੇ ਡੈਵਨਪੋਰਟ ਦੇ ਮੇਅਰ ਮਾਈਕ ਮੈਟਸਨ ਨੇ ਕਿਹਾ ਆ ਵੀ ਜੋ ਫਸਟ ਰਿਸਪੌਂਡਰਸ ਆ ਉਹਨਾਂ ਨੇ ਬਹੁਤ ਵਧੀਆ ਇਹ ਕੰਮ ਕੀਤਾ। ਐਤਵਾਰ ਨੂੰ ਸ਼ਾਮ ਨੂੰ 5 ਵਜੇ ਦੇ ਕਰੀਬ ਇਹ ਸਾਰਾ ਕੁਝ ਵਾਪਰਿਆ ਸੀ। ਜੇ ਇਸ ਬਿਲਡਿੰਗ ਦੀ ਗੱਲ ਕਰਦੇ ਜਾਈਏ, ਇਹਦੇ ਕਹਿੰਦੇ ਕਾਫੀ ਕੰਪਲੇਨਸ ਵੀ ਸਿਟੀ ਨੂੰ ਪਹਿਲਾਂ ਆਈਆਂ ਸੀਆਂ। ਹਾਲਾਂਕਿ ਜੋ ਓਨਰ ਸੀ ਉਸਨੇ ਪਰਮਿਟ ਵੀ ਲਿਆ ਸੀ ਬ੍ਰਿਕਸ ਜੋ ਇੱਟਾਂ ਆ ਉਹਨਾਂ ਨੂੰ ਚੇਂਜ ਕਰਨ ਦਾ, ਹੋਰ ਰੀਮੋਡਲ ਕਰਨ ਦਾ, ਪਰ ਅਲਟੀਮੇਟਲੀ ਇਹ ਜੋ ਬਿਲਡਿੰਗ ਆ ਕਾਫੀ ਪੁਰਾਣੀ ਸੀ, ਕਲੈਪਸ ਕਰ ਗਈ। ਤੇ ਲੱਕਲੀ ਕਿਸੇ ਦਾ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸੱਟਾਂ ਕਾਫੀ ਜ਼ਿਆਦਾ ਜੋ ਲੱਗੀਆਂ ਹੈਗੀਆਂ। ਡੈਵਨਪੋਰਟ 70 ਮੀਲ ਸੀਡਰ ਰੈਪਰਸ ਦੇ ਤੋਂ ਦੂਰ ਹੈਗਾ, ਤੇ ਈਸਟਰਨ ਪਾਰਟ ਜੋ ਹੈਗਾ ਉਹ ਸਟੇਟ ਦਾ ਤੇ ਬਾਰਡਰ ਕਰਦਾ ਹੈਗਾ ਇਲੀਨੋਇਸ ਸਟੇਟਸ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਉਸ ਭਾਰਤੀ ਅਧਿਕਾਰੀ ਦੀ ਗੱਲ ਕਰਦੇ ਆ ਜਿਹਨੇ ਆਪਣਾ ਸੈਮਸੰਗ ਦਾ $1200 ਦਾ ਫੋਨ ਲੱਭਣ ਦੇ ਲਈ ਲੱਖਾਂ ਹੀ ਗੈਲਨ ਪਾਣੀ ਆ ਉਹ ਵੇਸਟ ਕਰ ਦਿੱਤਾ। ਇਹ ਛੱਤੀਸਗੜ੍ਹ ਦਾ ਸਟੇਟ ਦਾ ਗਵਰਨਮੈਂਟ ਦਾ ਇਹ ਫੂਡ ਇੰਸਪੈਕਟਰ ਸੀਗਾ। ਇਹ ਉੱਥੇ ਇੱਕ ਪਾਰਲਕੋਟ ਕਰਕੇ ਰਿਜ਼ਰਵਾਇਰ ਆ, ਇੱਕ ਸੀਨਿਕ ਸਪੌਟ ਹੈਗਾ ਆ, ਜਿੱਥੇ ਲੋਕ ਵੈਸੇ ਘੁੰਮਣ ਫਿਰਨ ਦੇ ਲਈ ਜਾਂਦੇ ਆ। ਸੈਲਫੀ ਲੈਣ ਲੱਗਾ, ਮਿੱਤਰ ਦਾ ਫੋਨ ਉਸ ਰਿਜ਼ਰਵਾਇਰ ਦੇ ਵਿੱਚ ਡਿੱਗ ਗਿਆ। ਹੁਣ ਇਹ ਤਗੜੇ ਕਿਸੇ ਜੌਬ ਤੇ ਹੋਊਗਾ ਹਰਜੋਤ ਸਿੰਘ ਜੀ, ਅਹੁਦੇ ਤੇ। ਉਹਨੇ ਪਹਿਲੋਂ ਗੋਤਾਖੋਰ ਜਿਹੜੇ ਉਹ ਘੱਲੇ, ਉਹਨਾਂ ਨੂੰ ਲੱਭਾ ਨਹੀਂ, ਤੇ ਫਿਰ ਉਹਨੇ ਅਗਲੇ ਨੇ ਹੁਕਮ ਦੇ ਦਿੱਤੇ ਵੀ ਕੱਢੋ ਪਾਣੀ, ਸਿੱਟੋ ਪਾਣੀ ਬਾਹਰ, ਮੈਨੂੰ ਤੇ ਮੇਰਾ $1200 ਦਾ ਫੋਨ ਜਿਹੜਾ ਉਹ ਚਾਹੀਦਾ ਹੈ। ਇਹ ਰਿਜ਼ਰਵਾਇਰ ਦਾ ਜਿਹੜਾ ਪਾਣੀ ਆ ਹੇਠਾਂ, ਜਿਹੜੇ ਇਸ ਇਲਾਕੇ ਦੇ ਵਿੱਚ ਜਿਹੜੇ ਕਿਸਾਨ ਸੀ ਉਹਨਾਂ ਨੂੰ ਵਾਹੀ ਦੇ ਲਈ ਚਾਹੀਦਾ ਸੀ, ਇਰੀਗੇਸ਼ਨ ਦੇ ਲਈ ਜਿਹੜਾ ਆ ਪਾਣੀ ਦੇਣ ਦੇ ਲਈ ਖੇਤਾਂ ਨੂੰ, ਫਸਲਾਂ ਨੂੰ, ਉਸ ਦੇ ਲਈ ਵਰਤਿਆ ਜਾਂਦਾ ਸੀਗਾ। ਪਰ ਮਿੱਤਰ ਨੇ 3 ਦਿਨ ਤੱਕ ਡੀਜ਼ਲ ਇੰਜਨ ਲਗਾਤਾਰ ਚਲਵਾ ਕੇ ਪਾਣੀ ਸਾਰੇ ਦਾ ਸਾਰਾ ਜਿਹੜਾ ਆ ਉੱਥੋਂ ਪੰਪ ਕਰਵਾਇਆ। ਰਾਜੇਸ਼ ਵਿਸ਼ਵਾਸ ਨੂੰ ਇਹ ਵਿਸ਼ਵਾਸ ਨਹੀਂ ਹੋਇਆ ਬਾਅਦ ਦੇ ਵਿੱਚ ਵੀ ਉਹਦਾ ਫੋਨ ਨਹੀਂ ਚੱਲ ਰਿਹਾ। ਕਹਿੰਦੇ ਵੀ ਉਦੋਂ ਇਹਦਾ ਦਿਲ ਹੋਰ ਵੀ ਜ਼ਿਆਦਾ ਜਿਹੜਾ ਉਹ ਟੁੱਟ ਗਿਆ, ਤੇ ਫਿਰ ਹੁਣ ਆਪਣੀ ਇਹ ਸਫਾਈਆਂ ਦਿੰਦਾ ਫਿਰਦਾ ਆ। ਤੇ ਇਸ ਦੇ ਵਿੱਚ ਕਹਿੰਦੇ ਵੀ ਹੁਣ ਇਸ ਅਧਿਕਾਰੀ ਨੂੰ, ਰਾਜੇਸ਼ ਵਿਸ਼ਵਾਸ ਨੂੰ, ਜੌਬ ਤੋਂ ਸਸਪੈਂਡ ਜਿਹੜਾ ਉਹ ਕਰ ਦਿੱਤਾ ਗਿਆ, ਜਿਸ ਦੇ ਵਿੱਚ 5,30,000 ਗੈਲਨ ਜਿਹੜਾ ਪਾਣੀ ਆ ਉਸ ਰਿਜ਼ਰਵਾਇਰ ਦੇ ਵਿੱਚੋਂ ਉਸਨੇ ਡਰੇਨ ਜਿਹੜਾ ਆ ਉਹ ਕਰਵਾ ਦਿੱਤਾ। ਹੁਣ ਇਹ ਸਫਾਈਆਂ ਇਹ ਦਿੰਦਾ ਫਿਰਦਾ ਆ ਵੀ ਕਹਿੰਦੇ ਜੀ ਸੈਂਸਿਟਿਵ ਗਵਰਨਮੈਂਟ ਇਨਫੋਰਮੇਸ਼ਨ ਸੀਗੀ ਇਸ ਫੋਨ ਦੇ ਵਿੱਚ, ਇਸ ਆਧਾਰ ਦੇ ਉੱਤੇ ਮੈਂ ਪਾਣੀ ਇਸ ਦੇ ਵਿੱਚੋਂ ਕਢਵਾਇਆ, ਤੇ ਫਿਰ ਜਿਹੜਾ ਆ ਇਹ ਫੋਨ ਨੂੰ ਜਿਹੜਾ ਉੱਥੋਂ ਕੱਢਿਆ ਗਿਆ। ਜਿਹੜੀ ਸੂਬੇ ਦੀ ਸਰਕਾਰ ਆ ਉਹਨਾਂ ਨੇ ਕਿਹਾ ਵੀ ਕਿਸੇ ਤਰੀਕੇ ਦੀ ਪਰਮਿਸ਼ਨ ਨਹੀਂ ਲਈ। ਮਿੱਤਰ ਨੇ ਆਪਣੀ ਪੋਜੀਸ਼ਨ ਦੀ, ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਇਸ ਫਰੈਸ਼ ਵਾਟਰ ਨੂੰ ਜਿਹੜਾ ਸਟੋਰ ਕਰਕੇ ਰੱਖਿਆ ਜਾਂਦਾ ਹੈ ਵਰਤਣ ਦੇ ਲਈ, ਤੇ ਉਸ ਨੂੰ ਇਸਨੇ ਖਰਾਬ ਕਰ ਦਿੱਤਾ। ਅੱਤ ਦੀ ਗਰਮੀ ਪੈ ਰਹੀ ਆ ਜਾਂ ਆਉਣ ਵਾਲੇ ਸਮੇਂ 'ਚ ਪੈਣੀ ਆ,
ਹੀਟ ਵੇਵ ਨੂੰ ਝੱਲ ਰਹੀ ਆ ਤੇ ਪਾਣੀ ਦੀ ਸ਼ਾਰਟੇਜ ਤਾਂ ਪਹਿਲਾਂ ਹੀ ਚੱਲ ਰਹੀ ਸੀਗੀ। ਸੋ ਉਹਦੇ ਕਰਕੇ ਕਹਿੰਦੇ ਵੀ ਲੱਖਾਂ ਹੀ ਲੋਕਾਂ ਦਾ ਇਸ ਨੇ ਨੁਕਸਾਨ ਜਿਹੜਾ ਆ ਉਹ ਕਰ ਦਿੱਤਾ। ਤੇ ਇਹ ਬਾਅਦ 'ਚ ਇਹ ਕਹਿੰਦਾ ਜਿਹੜਾ ਉਹ ਸੁਣਿਆ ਗਿਆ ਵੀ ਭਾਈ ਇਹ ਤਾਂ ਪਾਣੀ ਪਹਿਲਾਂ ਹੀ ਖਰਾਬ ਸੀਗਾ, ਇਹ ਤਾਂ ਇਰੀਗੇਸ਼ਨ ਦੇ ਕੰਮ ਨਹੀਂ ਸੀ ਆਉਣਾ। ਮੈਂ ਆਪਣੇ ਇਸ ਐਕਸ਼ਨ ਦੇ ਨਾਲ ਕਿਸੇ ਦੇ ਉੱਤੇ ਕੋਈ ਅਸਰ ਜਿਹੜਾ ਉਹ ਨਹੀਂ ਪਾਇਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਉੱਥੇ ਜੇ ਇੱਕ ਜਾਣਾ 5 ਲੱਖ ਗੈਲਨ ਤੋਂ ਵੱਧ ਪਾਣੀ ਏਦਾਂ ਖਰਾਬ ਕਰ ਸਕਦਾ ਆਪਣੇ ਇੱਕ ਫ਼ੋਨ ਦੀ ਖਾਤਰ, ਤਾਂ ਹੋਰ ਪਤਾ ਨਹੀਂ ਕਿੱਦਾਂ ਆਪਣੇ ਅਹੁਦਿਆਂ ਦੀ ਦੁਰਵਰਤੋਂ ਕਰ ਰਹੇ ਹੋਣਗੇ। ਜੀ ਬਿਲਕੁਲ, ਇਹ ਸਾਰਾ ਕੁਝ ਛੱਤੀਸਗੜ੍ਹ ਬੜਾ ਹੀ ਗਰੀਬ ਏਰੀਆ ਨਹੀਂ, ਸਭ ਤੋਂ ਜ਼ਿਆਦਾ ਨੈਚੁਰਲ ਰਿਸੋਰਸਿਸ ਆ ਇੰਡੀਆ ਦੇ, ਜੇ ਦੱਸਦੇ ਜਾਈਏ। ਹੁਣ ਇੰਡੀਆ ਦਾ ਨਹੀਂ, ਹਿੰਦੁਸਤਾਨੀ ਕਹੋ, ਉਹ ਛੱਤੀਸਗੜ੍ਹ ਦੇ ਵਿੱਚ ਆ, ਜਿੱਥੋਂ ਧੜਾ ਧੜ ਜੋ ਅਮੀਰ ਲੋਕ ਆ ਉਹ ਕੱਢ ਰਹੇ ਆ ਓਰਸ ਜਿਹੜੀਆਂ ਹੁੰਦੀਆਂ, ਮਿਨਰਲਸ। ਪਰ ਲੋਕ ਜਿਹੜੇ ਆ ਵਿਚਾਰੇ ਬਹੁਤ ਗਰੀਬ ਹੈਗੇ ਆ। ਜੋ ਇਹ ਉੱਥੇ ਲੇਕ ਬਣਾਈ ਹੋਈ ਸੀ, ਰਿਜ਼ਰਵਰ ਬਣਾਇਆ ਸੀ, ਜਿੱਦਾਂ ਆਪਣੇ ਅਮਰੀਕਾ ਕੈਲੀਫੋਰਨੀਆ 'ਚ ਬਣੇ ਆ, ਉਹ ਪਾਣੀ ਦੇਣ ਦੇ ਲਈ ਸੀ, ਕਿਉਂਕਿ ਸੋਕਾ ਬਹੁਤ ਹੁੰਦਾ ਗਰਮੀਆਂ ਦੇ ਵਿੱਚ। ਜੋ ਛੋਟੇ ਛੋਟੇ ਕਿਸਾਨ ਆ ਉਹਨਾਂ ਦੇ ਲਈ ਉਹ ਸਾਰਾ ਪਾਣੀ ਜੋ ਇਸ ਨੇ ਸਿੱਟ ਦਿੱਤਾ। ਤੇ ਇਹ ਫੂਡ ਇੰਸਪੈਕਟਰ ਸੀ। ਹੁਣ ਪਤਾ ਨਹੀਂ ਕਿੱਡੀ ਕੁ ਤਕੜੀ ਇਹ ਜੌਬ ਜਿਹੜੀ ਉਸ ਹਿਸਾਬ ਨਾਲ ਦੇਖੀ ਜਾਵੇ। ਮੈਂ ਨਾ ਵੀ ਉੱਥੇ ਨਾਲ ਹੇਠਾਂ ਕੰਮ ਕਰਨ ਵਾਲੇ ਬੰਦੇ ਵੀ ਕਮਾਲ ਨੇ ਵੀ ਇੰਨੀ ਕੁ ਚੀਜ਼ ਦੇ ਉੱਤੇ ਉਹ ਕਰ ਲੈਂਦੇ। ਕਿਸੇ ਦੇ ਲੱਕ ਦੇ ਵਿੱਚ ਜ਼ੋਰ, ਲੱਕ 'ਚ ਜ਼ੋਰ ਕਿੱਥੇ, ਕਾਹਦਾ ਰਹਿਣਾ। ਅਗਲਾ ਜੀ ਜਿੱਦਾਂ ਤੁਸੀਂ ਕਿਹਾ ਵੀ ਸ਼ਰੇਆਮ ਉਹਨਾਂ ਨੇ ਜਿਹੜੀ ਪਾਰਲੀਮੈਂਟ ਦਾ ਹੁਣ ਜਿਹੜਾ ਉਦਘਾਟਨ ਕੀਤਾ ਉਹਦੇ ਵਿੱਚ ਸ਼ੋਅ ਕਰ ਹੀ ਦਿੱਤਾ ਆ ਵੀ ਅਸਲੀ ਰੰਗ ਕੀ ਹੈਗੇ ਆ। ਤੇ ਉੱਥੇ ਲੱਕ ਦਾ ਮਤਲਬ ਤਾਂ ਕੋਈ ਰਹਿ ਨਹੀਂ ਜਾਂਦਾ। ਉੱਥੇ ਦੇ ਸੰਵਿਧਾਨ ਦੇ ਵਿੱਚੋਂ ਹੁਣ ਸੈਕੂਲਰਤਾ ਜਿਹੜਾ ਉਹ ਕੱਢ ਦੇਣਾ ਚਾਹੀਦਾ ਆ। ਉਹ ਤਾਂ ਐਵੇਂ ਬਸ ਲੋਕਾਂ ਨੂੰ ਦਿਖਾਵਾ ਕਰਨ ਵਾਲੀ ਆ। G20 ਦੇ ਵਿੱਚ ਮਦਰ ਆਫ ਡੈਮੋਕ੍ਰੇਸੀ ਅਖਵਾਉਣ ਵਾਲੇ, ਤੇ ਡੈਮੋਕ੍ਰੇਸੀ ਦਾ ਉੱਥੇ ਕੋਈ ਨਾਮੋ ਨਿਸ਼ਾਨ ਜਿਹੜਾ ਉਹ ਰਵੇ ਨਾ। ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਦੇਖਣਾ। ਜੀ ਦੇਖਦੇ ਹਾਂ ਰਾਜਕਨਵੀਰ ਸਿੰਘ ਜੀ ਕਿੰਨੇ ਕੁ ਲੋਕ ਬੋਲਦੇ ਆ ਉਸ ਇਸ਼ੂ ਤੇ। ਉਸ ਮੁਲਕ ਦਾ ਜੋ ਰਾਸ਼ਟਰਪਤੀ ਇੱਕ ਦਲਿਤ ਬੀਬੀ ਹੋਵੇ, ਉਹਨੂੰ ਵੀ ਨਾ ਬੁਲਾਇਆ ਗਿਆ ਹੋਵੇ, ਵੀ ਉਹ ਦਲਿਤ ਆ। ਹੋਮ ਮਿਨਿਸਟਰ ਨੂੰ ਨਾ ਉੱਥੇ ਐਂਟਰ ਕਰਨ ਦਿੱਤਾ ਗਿਆ ਹੋਵੇ, ਵੀ ਹਾਈ ਕਲਾਸ ਬਾਹਮਣੇ ਉੱਥੇ ਆਊਗੇ, ਪੰਡਤ ਆਊਗੇ। ਇਹ ਤੁਹਾਡੇ ਸਾਹਮਣੇ ਹੀ ਆ। ਹੁਣ ਦੇਖਦੇ ਆ, ਇੱਕ ਤਾਂ ਜੋ ਸਿੱਖਾਂ ਦਾ ਕਾਤਲ ਪਰਿਵਾਰ ਆ, ਗਾਂਧੀ ਪਰਿਵਾਰ, ਉਹਨਾਂ ਦਾ ਰਾਹੁਲ ਗਾਂਧੀ ਵੀ ਇੱਥੇ ਆ ਰਿਹਾ, ਕੈਲੀਫੋਰਨੀਆ 'ਚ ਵੀ, ਨਿਊਯਾਰਕ 'ਚ ਵੀ ਇਸ ਹਫ਼ਤੇ। ਤੇ ਉਹ ਤੋਂ ਬਾਅਦ ਮੋਦੀ ਸਾਹਿਬ ਵੀ ਆ ਰਹੇ ਆ। ਕਿੰਨੇ ਕੁ ਲੋਕ ਜੋ ਵਿਰੋਧ ਕਰਦੇ ਆ, ਇੱਥੇ ਬਹੁਤ ਰੌਲਾ ਪਾਉਂਦੇ ਰਹਿੰਦੇ ਆ ਜੀ, ਸਾਡੀ ਇੱਥੇ ਜਾਤ ਪਾਤ ਆ ਹੁੰਦੀ ਆ। ਹੁਣ ਇਹਦੇ ਉੱਤੇ ਦੇਖਦੇ ਆ ਵੀ ਕਿੰਨੇ ਕੁ ਜਾਣੇ ਬੋਲਦੇ ਹੈਗੇ ਆ, ਜੋ ਸ਼ਰੇਆਮ ਉੱਥੇ ਨੰਗੇ ਜਿਹੜੇ ਸਾਧੂ ਆ ਉਹਨਾਂ ਤੋਂ ਉਹਨਾਂ ਦਾ ਉਦਘਾਟਨ ਕਰਾਇਆ ਲੋਕ ਸਭਾ ਦਾ ਮੋਦੀ ਨੇ। ਤੇ ਲੋਕਾਂ ਦੇ ਟੈਕਸ ਦੇ ਨਾਲ ਬਣੀ ਹੋਈ ਉਹ ਪਾਰਲੀਮੈਂਟ। ਤੇ ਜਦੋਂ ਕੋਈ ਸਿੱਖ ਗੱਲ ਕਰਦਾ ਨਾ, ਫਿਰ ਉਹੀ ਕਹਿੰਦੇ ਦੇਖੋ ਜੀ ਇਹ ਅੰਮ੍ਰਿਤਪਾਲ ਹੋਣਾ ਦੇ ਜਾਂ ਹੋਰ ਗਰੁੱਪ ਦੇ ਇਸ ਕਰਕੇ ਐਕਸ਼ਨ ਹੋਇਆ ਸੀ ਵੀ ਗੁਰੂ ਮਹਾਰਾਜ ਦਾ ਸਰੂਪ ਉਹ ਲੈ ਗਿਆ ਸੀ ਉੱਥੇ। ਹੁਣ ਉਹ ਦੇਖੋ ਅਗਲਿਆਂ ਨੇ ਵੀ ਉੱਥੇ ਕੀ ਕੀਤਾ ਹੈਗਾ। ਇਹ ਹੁੰਦਾ ਰਾਜ। ਫਿਰ ਮੁੜ ਕੇ ਪੁੱਠੇ ਕਮੈਂਟ ਕਰਨ ਲੱਗ ਪੈਂਦੇ ਵੀ ਜੀ ਸਿੱਖਾਂ ਨੇ ਆਹ ਕਰਨਾ ਸੀ। ਹੁਣ ਦੇਖਦੇ ਵੀ ਕਿੰਨੇ ਕੁ ਕਾਮਰੇਡ, ਕਿੰਨੇ ਕੁ ਜਿਹੜੇ ਜਿਨ੍ਹਾਂ ਦਾ ਕੰਮ ਹੀ ਹੁੰਦਾ ਆ, ਕਈ ਜਿਨ੍ਹਾਂ ਨੇ ਪੱਗਾਂ ਵੀ ਸਿਰਾਂ 'ਚ ਫਸਾਈਆਂ ਆ ਵੀ ਸਿੱਖਾਂ ਨੂੰ ਹਰ ਵੇਲੇ ਬਦਨਾਮ ਕਰਨਾ, ਹੁਣ ਕਿੰਨਾ ਕੁ ਇਸ ਇਸ਼ੂ ਤੇ ਬੋਲਦੇ ਆ। ਸਾਰੀ ਦੁਨੀਆ ਦੇ ਵਿੱਚ ਹੁਣ ਪਤਾ ਲੱਗ ਗਿਆ ਹੈ ਵੀ ਉਹਦਾ ਜੋ ਹਿੰਦੂ ਰਾਸ਼ਟਰ ਬਣਨ ਜਾ ਰਿਹਾ ਜੋ ਇੰਡੀਆ, ਉਹਦੀ ਸ਼ੁਰੂਆਤ ਹੋ ਚੁੱਕੀ ਆ। ਜੋ ਬੰਦਾ ਅੱਜ ਦੀ ਡੇਟ 'ਚ ਇਹ ਸੋਚ ਰਿਹਾ ਵੀ ਨਹੀਂ ਜੀ ਇਹ ਐਂ ਹੀ ਆ, ਉਹ ਬੰਦੇ ਦਾ ਇਹਦਾ ਮਤਲਬ ਮੇਰੇ ਹਿਸਾਬ ਨਾਲ ਦਿਮਾਗ ਨਹੀਂ ਕੰਮ ਕਰ ਰਿਹਾ ਹੈਗਾ। ਸੋ ਉਹਨਾਂ ਨੂੰ ਸੋਚਣਾ ਚਾਹੀਦਾ ਆ। 90% ਪੰਜਾਬੀਆਂ ਨੇ ਕੁਰਬਾਨੀ ਕੀਤੀ ਹੋਵੇ ਤੇ ਉਹਨਾਂ ਦਾ ਉੱਥੇ ਹਾਲ ਦੇਖ ਲਓ ਵੀ ਕੀ ਆ। ਸਿਰਫ ਜੀ ਉਹ ਨਾਂਗੇ ਹੀ ਲੱਭੇ ਉਹਨਾਂ ਨੂੰ ਉਦਘਾਟਨ ਕਰਨ ਦੇ ਲਈ, ਜਿਨ੍ਹਾਂ ਦਾ ਕੋਈ ਬੈਕਗਰਾਉਂਡ ਨਹੀਂ, ਕੋਈ ਉਹਨਾਂ ਦੇ ਪਰਿਵਾਰ ਦਾ ਨਹੀਂ ਪਤਾ ਵੀ ਕਿਸੇ ਨੇ ਹਿੰਦੁਸਤਾਨ ਇੰਡੀਆ ਨੂੰ ਆਜ਼ਾਦ ਹੋਣ ਦੇ ਲਈ ਕੁਰਬਾਨੀ ਦਿੱਤੀ ਸੀ। ਸੋ ਇਹ ਸਾਰਾ ਕੁਝ ਸ਼ੁਰੂਆਤ ਉੱਥੇ ਹੋ ਚੁੱਕਾ ਆ। ਸਿੱਖਾਂ ਨੂੰ ਤਾਂ ਬਹੁਤ ਪਹਿਲਾਂ ਦਾ ਹੀ ਪਤਾ ਲੱਗ ਗਿਆ 70 ਸਾਲਾਂ ਤੋਂ ਹੀ, ਜਦ ਤੋਂ ਧੱਕਾ ਹੋ ਰਿਹਾ ਆ। ਪਰ ਬਾਕੀ ਕਮਿਊਨਿਟੀਆਂ ਉਹਨਾਂ ਨੂੰ ਹੁਣ ਪਤਾ ਲੱਗਣਾ ਸ਼ੁਰੂ ਹੋ ਗਿਆ। ਤੁਸੀਂ ਦੇਖ ਲਓ ਵੀ ਜੋ ਪਹਿਲਵਾਨ ਕੁੜੀਆਂ ਆ ਉਹਨਾਂ ਵਿਚਾਰੀਆਂ ਨਾਲ ਕੀ ਹੋਇਆ, ਕਿੰਨਾ ਧੱਕਾ ਕੀਤਾ ਗਿਆ। ਇੱਕ ਪਾਸੇ ਤਾਂ ਗੋਲਡ ਮੈਡਲ ਲੈ ਕੇ ਆਈਆਂ ਜਿੱਤ ਕੇ, ਤੇ ਦੂਜੇ ਪਾਸੇ ਉਹਨਾਂ ਨੂੰ ਘਸੀੜ ਕੇ ਉੱਥੋਂ ਉੱਥੇ ਖਿੱਚਿਆ ਗਿਆ। ਜੇਲ੍ਹ 'ਚ ਸਿੱਟਿਆ ਬਿਲਕੁਲ ਗਿਆ। ਤੇ ਅਲਟੀਮੇਟਲੀ ਜਿਹੜਾ ਹਾਂ ਦਾ ਨਾਰਾ ਆ, ਫਿਰ ਉਹ ਸਿੱਖਾਂ ਨੇ ਹੀ ਮਾਰਿਆ ਆ। ਅਕਾਲ ਤਖ਼ਤ ਦੇ ਜਥੇਦਾਰ ਸਾਹਿਬ, ਚਾਹੇ ਕੋਈ ਤੁਸੀਂ ਜਥੇਦਾਰ ਨਾਲ ਐਗਰੀ ਕਰੋ ਨਾ ਕਰੋ, ਪਰ ਜੋ ਜਿਸ ਪੋਜੀਸ਼ਨ ਤੇ ਆ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਵੀ ਜੋ ਸਾਡੀਆਂ ਧੀਆਂ ਨਾਲ ਕੀਤਾ ਇਹ ਇੱਕ ਤਰ੍ਹਾਂ ਦੇ ਨਾਲ ਜ਼ੁਲਮ ਹੈਗਾ ਆ। ਜੀ ਦੇਖੋ, ਉਦਾਂ ਆਪਾਂ ਨੂੰ ਪਤਾ ਆ ਵੀ ਉੱਥੇ ਨਾ ਸੜਕਾਂ ਬਣਦਿਆਂ ਨੂੰ ਕਈ ਦਹਾਕੇ ਲੱਗ ਜਾਂਦੇ, ਪੁਲ ਬਣਦਿਆਂ ਨੂੰ ਕਈ ਦਹਾਕੇ ਲੱਗ ਜਾਂਦੇ। 2020 ਦੇ ਵਿੱਚ ਨੀਂਹ ਪੱਥਰ ਰੱਖਿਆ ਸੀ ਤੇ 2023 ਦੇ ਵਿੱਚ ਅਗਲਿਆਂ ਨੇ ਬਣਾ ਕੇ ਉਹ ਮਾਰਿਆ। ਤੁਸੀਂ ਹਿਸਾਬ ਲਾ ਲਓ ਵੀ ਜਦੋਂ ਨੀਤ ਵੀ ਹੋਵੇ ਉੱਦਾਂ ਬਣਾਉਣ ਵਾਲੀ ਉਸ ਪਾਸੇ ਵੱਲ ਜੀ ਨੂੰ ਕਿੱਦਾਂ ਆ
ਕਿਹੜੀਆਂ-ਕਿਹੜੀਆਂ ਚੀਜ਼ਾਂ ਕੀ ਜਿਹੜਾ ਉੱਥੇ ਵਿੱਚ ਉਹ ਪੇਸ਼ ਕੀਤਾ ਜਾ ਰਿਹਾ ਆ। ਸਾਰੀਆਂ ਓਪੋਜੀਸ਼ਨ 19 ਓਪੋਜੀਸ਼ਨ ਪਾਰਟੀਆਂ ਨੇ ਇਸ ਇਵੈਂਟ ਨੂੰ ਜਿਹੜਾ ਉਹ ਵਿਰੋਧ ਜਿਹੜੀ ਉਹ ਕੀਤੀ ਆ। ਪਰ ਇਹ ਆ ਵੀ ਨੀਰੂ ਬੰਸਰੀ ਵਜਾ ਰਿਹਾ ਸੀ, ਰੋਮ ਸੜ ਰਿਹਾ ਸੀਗਾ ਤੇ ਉਹੀ ਹਾਲ ਕਹਿੰਦੇ ਆ ਵੀ ਕਿਤੇ ਨਾ ਕਿਤੇ ਹੋ ਸਕਦਾ ਆ ਵੀ ਮੋਦੀ ਸਾਹਿਬ ਵਾਲੇ ਪਾਸੇ ਵੀ ਲੋਕ ਜਿਹੜੇ ਇਦਾਂ ਦੇ ਤੰਜ ਜਿਹੜੇ ਉਸ ਨੂੰ ਕੱਸਦੇ ਆ। ਕਹਿੰਦੇ ਜੀ ਕਲੋਨੀਅਲ ਪਾਸਟ ਤੋਂ ਅਸੀਂ ਪਿੱਛਾ ਜਿਹੜਾ ਆ ਉਹ ਛੁਡਾ ਰਹੇ ਆ। ਜੇ ਏਡੀ ਗੱਲ ਆ ਤੇ ਕਲੋਨੀਅਲ ਪਾਸਟ ਵਾਲੇ ਜਿਹੜੇ ਹੋਰ ਬੜੇ ਇਦਾਂ ਦੇ ਬੇਫਜ਼ੂਲ ਕਾਨੂੰਨ ਆ ਉਹ ਵੀ ਕਰ ਲੈਣ, ਪਰ ਇਹਨਾਂ ਨੇ ਉਹ ਵੀ ਉਸ ਪਾਸੇ ਵੱਲ ਨੂੰ ਵੀ ਹੁਣ ਹੌਲੀ-ਹੌਲੀ ਜਿਹੜਾ ਆ ਆਟੋਮੈਟਿਕਲੀ ਇਹਨਾਂ ਨੇ ਵੱਧ ਜਾਣਾ ਆ। ਸੋ ਦੇਖੋ ਕੀ ਜਿਹੜਾ ਆ ਹੁੰਦਾ ਆ। ਨੀਂਹ ਪੱਥਰ ਵੀ ਆਪ ਰੱਖਿਆ, ਉਦਘਾਟਨ ਵੀ ਆਪ ਕੀਤਾ ਆ। ਉਹ ਕਹਿੰਦਾ ਵੀ ਮੇਰੇ ਤੋਂ ਇਲਾਵਾ ਹੈ ਹੀ ਕੋਈ ਨਹੀਂ ਇਸ ਦੁਨੀਆ ਦੇ ਉੱਤੇ, ਹੁਣ ਮੈਂ ਹੀ ਆ ਸਾਰਾ ਕੁਛ। ਸੋ ਚਲੋ ਕੋਈ ਨਹੀਂ, ਅੱਤ ਤੇ ਅੰਤ ਦੇ ਵਿੱਚ ਟਿੱਪੀ ਮਾਤਰ ਦਾ ਕਹਿੰਦੇ ਆ ਫਰਕ ਹੁੰਦਾ ਆ। ਪਤਾ ਨਹੀਂ ਕੀ ਜਿਹੜਾ ਆ ਉੱਥੇ ਅੱਗੇ ਬਣਨਾ ਆ। ਸੋ ਲੈਟਸ ਸੀ ਕੀ ਹੁੰਦਾ। ਪਰ ਲੋਕ ਕਿੱਦਾਂ ਸੋਚ ਰਹੇ ਆ, ਕਿੱਦਾਂ ਹੋਊਗਾ। ਕਈ ਖੁਸ਼ ਨੇ, ਕੋਈ ਗੱਲ ਨਹੀਂ। ਪਰ ਇਹ ਆ ਵੀ ਜਦੋਂ ਉਹਦੇ ਵਿੱਚ ਅੱਗੇ ਵਰਨ ਵੰਡ ਆਉਣੀ ਦੁਬਾਰਾ ਸ਼ੁਰੂ ਹੋਈ ਨਾ, ਪਤਾ ਉਦੋਂ ਲੱਗਣਾ ਆ ਵੀ ਕਿਹੜੇ ਮੁੱਢ ਸਪਰੰਡੀ ਦੇ ਨਾਲ ਜੇ ਇਸ ਟਾਈਮ ਉੱਥੇ ਚੱਲ ਰਹੇ ਆ। ਉਹ ਤਾਂ ਸ਼ੁਰੂਆਤ ਹੀ ਆ ਰਾਜਕਮੀਰ ਸਿੰਘ ਜੀ। ਜੇ ਤੁਸੀਂ ਵੀ ਇੱਕ ਰਾਸ਼ਟਰਪਤੀ ਉਸ ਮੁਲਕ ਦਾ ਉਹ ਦਲਿਤ ਆ, ਉਹਨੂੰ ਨਹੀਂ ਤੁਸੀਂ ਸੱਦਿਆ ਵੀ ਨਹੀਂ ਜੀ ਇਹ ਤਾਂ ਸਿਰਫ ਸ਼ੁੱਧ ਜਿਹੜੇ ਬਾਹਮਣ ਆ ਉਹੀ ਕਰ ਨਹੀਂ ਸਕਦੇ ਤੁਸੀਂ ਆ। ਦੇਖੋ ਹਰਜੋਤ ਸਿੰਘ ਜੀ, ਇਹ ਤੇ ਸੇਮ ਥਿੰਗ ਹੀ ਮੈਨੂੰ ਲੱਗਦਾ ਜਦੋਂ ਨੀਂਹ ਪੱਥਰ ਵੀ ਰੱਖਿਆ ਸੀ ਉਦੋਂ ਵੀ ਕੁਛ ਜੀ ਇਦਾਂ ਦਾ ਹੀ ਹੋਇਆ ਸੀਗਾ। ਅਮਿਤ ਸ਼ਾਹ ਤੱਕ ਵੀ ਜਿਹੜਾ ਉੱਥੇ ਨਜ਼ਰ ਨਹੀਂ ਆਇਆ। ਉਸ ਟਾਈਮ ਜੀ ਦੇ ਉੱਤੇ ਵੀ ਕੋਵਿਡ ਦਾ ਬਹਾਨਾ ਜਿਹੜਾ ਲਾਇਆ ਗਿਆ। ਲੋਕ ਹੁਣ ਇਦਾਂ ਹੀ ਗੱਲਾਂ ਕਰਦੇ ਆ। ਉਹ ਇਹ ਤਾਂ ਹੁਣ ਲੋਕਾਂ ਦੇ ਮੂੰਹ ਤੋਂ ਫੜਨੇ ਔਖੇ ਆ, ਪਰ ਉਹਨਾਂ ਦਾ ਪ੍ਰੋਪੇਗੈਂਡਾ ਦਾ ਜਿਹੜੀ ਮਸ਼ੀਨ ਆ ਉਹ ਤੇਜ਼ ਆ। ਉਹ ਝਠਲਾਉਣ ਦੀ ਗੱਲਾਂ ਕਰਨਗੇ, ਉਹ ਕੋਈ ਨਾ ਕੋਈ ਬਹਾਨਾ ਜਿਹੜਾ ਉਹ ਜ਼ਰੂਰ ਮਾਰਨਗੇ। ਪਰ ਲੈਟਸ ਸੀ ਕੀ ਜਿਹੜਾ ਉਹ ਬਣਦਾ ਹੈ। ਲੋਕਾਂ ਦੀਆਂ ਨਜ਼ਰਾਂ ਅੱਖਾਂ ਕਦੋਂ ਖੁੱਲਦੀਆਂ ਕਦੋਂ ਨਹੀਂ, ਇਹ ਦੇਖਣ ਵਾਲੀ ਗੱਲ ਰਹੇਗੀ। ਜੀ ਸੋ ਬਿਲਕੁਲ ਉਹ ਹੁਣ ਜਦੋਂ ਭਲਵਾਨ ਕੁੜੀਆਂ ਨੂੰ ਘਸੀਟ ਕੇ ਹਾਂ ਉਹ ਬੱਸਾਂ 'ਚ ਲਿਜਾ ਕੇ ਜੇਲ੍ਹ ਸਿੱਟਿਆ ਗਿਆ ਤੇ ਉਹਨਾਂ ਰੋਂਦੀਆਂ ਦੀਆਂ ਵਿਚਾਰੀਆਂ ਦੀਆਂ ਪਿਕਚਰਾਂ ਆਈਆਂ ਬਾਹਰ। ਤੇ ਉਹ ਜਿਹੜਾ ਇਹਨਾਂ ਦਾ ਆਈਟੀ ਹੱਬ ਆ, ਜਿਹੜਾ ਇਹਨਾਂ ਦਾ ਆਈਟੀ ਵਾਲੀਆਂ ਟੀਮ ਆ, ਉਹਨਾਂ ਨੇ ਉਹਨਾਂ ਦੀਆਂ ਦੰਦ ਕੱਢਦਿਆਂ ਦੀਆਂ ਫੋਟੋਆਂ ਹਾਂ ਦਿਖਾਲੀਆਂ ਹਨਾ। ਆਰਟੀਫੀਸ਼ੀਅਲ ਟੈਕਨੋਲੋਜੀ ਇੰਟੈਲੀਜੈਂਸ ਦੇ ਨਾਲ ਬਦਲ ਕੇ ਤੇ ਇਦਾਂ ਜਿਹੜਾ ਪ੍ਰੋਪੇਗੈਂਡਾ ਕੀਤਾ। Yeah. ਸੋ ਬਹੁਤ ਵਾਰ ਨਾ ਲੋਕ ਜਿਹੜੇ ਆ ਆਪਣੇ ਕਰਦੇ ਰਹਿੰਦੇ ਜੀ ਉੱਥੇ ਆ ਨਿਕਲਿਆ ਤੇ ਏਦਾਂ ਹੁੰਦੀ ਆ। ਹੁਣ ਇਹ ਪਤਾ ਲੱਗ ਰਿਹਾ। ਚਲੋ ਇੱਕ ਗੱਲੋਂ ਮੈਂ ਤਾਂ ਇਸ ਗੱਲੋਂ ਠੀਕ ਆ ਵੀ ਖੁਸ਼ ਆ ਵੀ ਪਤਾ ਲੱਗੂਗਾ ਸਾਰੀ ਦੁਨੀਆ ਨੂੰ ਵੀ ਜੋ ਧੱਕਾ ਇਹਨਾਂ ਨੇ ਸਿੱਖਾਂ ਨਾਲ ਮਿਨੋਰਿਟੀ ਨਾਲ ਕੀਤਾ ਨਾ, ਹੁਣ ਸਾਰਿਆਂ ਨੂੰ ਪਤਾ ਲੱਗੂਗਾ ਵੀ ਕੀ ਹੋ ਰਿਹਾ ਹੈਗਾ। ਆਪਾਂ ਮਾੜੀ ਗੱਲ ਤੇ ਇੱਕ ਦੂਜੇ ਦੇ ਨਾਲ ਫਸਦੇ ਰਹਿੰਦੇ ਆ। ਹਰਿਆਣੇ ਵਾਲੇ ਆਪਣੇ ਭਰਾਵਾਂ ਨੂੰ ਬਹੁਤ ਇੰਡੀਆ ਦੀ ਸਰਕਾਰ ਚੱਕਦੀ ਰਹੀ ਵੀ ਆ ਸਿੱਖਾਂ ਦੇ ਨਾਲ ਲੜੋ, ਜੋ ਆਪਣਾ ਹੱਕ ਮੰਗਦੇ ਆ। ਸੋ ਉਹ ਸਾਹਮਣੇ ਹੀ ਆ ਵੀ ਤੁਹਾਡੀਆਂ ਜਿਹੜੀਆਂ ਧੀਆਂ ਭੈਣਾਂ ਆ ਉਹਨਾਂ ਦੇ ਨਾਲ ਕੀ ਵਰਤਾਅ ਕੀਤਾ ਹੈਗਾ ਤੇ ਸਿੱਖ ਕੌਮ ਫਿਰ ਵੀ ਪੂਰੀ ਤੁਹਾਡੇ ਨਾਲ ਇਸ ਟਾਈਮ ਖੜੀ ਹੈਗੀ। ਜੀ ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਇੱਥੇ ਹੀ ਸਮਾਪਤ ਹੈਗਾ ਆ। ਇੱਕ ਖਬਰ ਜਾਂਦੇ ਟਰਕੀ ਦੀ ਜਿਹੜੀ ਉਹ ਦੱਸ ਜਾਈਏ। ਜਿਹੜਾ ਅਰਡੋਗਨ ਆ ਉਸ ਨੂੰ ਕਹਿੰਦੇ ਆ ਵੀ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਹੋ ਗਈ ਆ। ਸੋ ਕਹਿੰਦੇ ਵੀ 85 ਮਿਲੀਅਨ ਲੋਕ ਦਾ ਜਿਹੜਾ ਉਹ ਮੁਲਕ ਆ ਉਸ ਦੇ ਵਿੱਚ ਅਰਡੋਗਨ ਆ ਉਸ ਨੇ ਜਿਹੜੀ ਆ ਆਪਣੀ ਜਿੱਤ ਆ ਉਹ ਘੋਸ਼ਿਤ ਕਰ ਦਿੱਤੀ ਆ। ਇਹ ਸੈਕੰਡ ਫੇਜ਼ ਦੇ ਵਿੱਚ ਇਲੈਕਸ਼ਨ ਆ ਉਹ ਚਲੇ ਗਈ ਸੀਗੀ। ਕਾਫੀ ਇੱਕ ਹਿਸਾਬ ਦੇ ਨਾਲ ਕਰੜਾ ਮੁਕਾਬਲਾ ਜਿਹੜਾ ਹੋ ਰਿਹਾ ਸੀ। ਇਵੈਂਚੁਅਲੀ 52% ਵੋਟ ਹਾਸਲ ਕਰਕੇ ਅਰਡੋਗਨ ਜਿਹੜਾ ਆ ਉਸ ਦੀ ਕਹਿੰਦੇ ਆ ਜਿੱਤ ਪ੍ਰਾਪਤ ਹੋਈ ਆ। ਇਹ ਅਨਅਫੀਸ਼ੀਅਲ ਰਿਜ਼ਲਟ ਨੇ, ਪਰ ਉਸਨੇ ਆਪਣੀ ਵਿਕਟਰੀ ਸਪੀਚ ਜਿਹੜੀ ਆ ਉਹ ਦੇ ਦਿੱਤੀ ਹੈਗੀ। ਉਸ ਦੇ ਜਿਹੜੇ ਸਪੋਰਟਰਸ ਆ ਉਸ ਦੀ ਜਿੱਤ ਦੇ ਜਸ਼ਨ ਜਿਹੜੇ ਆ ਉਹ ਮਨਾ ਰਹੇ ਹੈਗੇ ਆ। ਉਧਰ ਜਿਹੜਾ ਵਿਰੋਧੀ ਧਿਰ ਦਾ ਸੀਗਾ ਉਸਨੇ ਵੀ ਕਹਿੰਦੇ ਵੀ ਤਗੜੀ ਸਪੀਚ ਜਿਹੜੀ ਉਹ ਦਿੱਤੀ ਸੀ, ਪਰ ਅਰਡੋਗਨ ਜਿਹੜਾ ਕਿ ਪਿਛਲੇ ਕਈ ਸਾਲਾਂ ਤੋਂ ਟਰਕੀ ਦੇ ਉੱਤੇ ਕਾਬਜ਼ ਕਹਿ ਲਓ ਜਾਂ ਉੱਥੇ ਦਾ ਲੀਡਰ ਆ, ਉਹ ਇੱਕ ਵਾਰੀ ਫੇਰ ਆਪਣੇ ਜਿਹੜੇ ਆ ਉਸ ਸੱਤਾ ਦੇ ਵਿੱਚ ਆ ਗਿਆ ਆ। ਕਈ ਲੋਕ ਉਸ ਨੂੰ ਅਥਾਰਟੇਰੀਅਨ ਲੀਡਰ ਦੇ ਵਜੋਂ ਵੀ ਦੇਖਦੇ ਆ। ਕਈ ਵਾਰੇ ਪਹਿਲਾਂ ਇੱਕ ਉੱਥੇ ਕੂਪ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇੰਨੇ ਸਾਰੇ ਪੁਲਿਸ ਵਾਲੇ ਤੇ ਮਿਲਟਰੀ ਵਾਲੇ ਚੱਕ ਕੇ ਜਿਹੜੇ ਉਸ ਟਾਈਮ ਦੇ ਉੱਤੇ ਨਾਲ ਦੇ ਨਾਲ ਜਿਹੜੇ ਉਹ ਅੰਦਰ ਕਰ ਦਿੱਤੇ ਸੀ। ਇਹਦੇ ਹੀ ਜਿਹੜੇ ਬਾਉਂਸਰ ਨਾਲ ਆਏ ਸੀ ਸਿਕਿਉਰਿਟੀ ਵਾਲੇ, ਉਹਨਾਂ ਨੇ ਜਿਹੜਾ ਵਿਰੋਧ ਕਰ ਰਹੇ ਸੀ, ਪ੍ਰੋਟੈਸਟਰ ਸੀਗੇ ਇਸ ਦੇ, ਉਹਨਾਂ ਨੂੰ ਕੁੱਟ ਕੇ ਗਏ ਸੀਗੇ ਇੱਥੇ ਵਾਸ਼ਿੰਗਟਨ ਡੀਸੀ 'ਚ, ਅਮਰੀਕਾ 'ਚ ਆ ਕੇ ਜਿਹੜੇ ਉਹ। ਇਹ ਪੂਰਾ ਬਦਮਾਸ਼ ਬੰਦਾ ਆ। ਤੇ ਪਰ ਇਹ ਤੁਹਾਨੂੰ ਦੱਸਦੇ ਜਾਈਏ ਵੀ ਬਹੁਤ ਵਾਰ ਹੁਣ ਨਹੀਂ ਜੀ ਲੋਕਾਂ ਨੇ ਜਿਤਾਇਆ, ਲੋਕਾਂ ਨੇ ਇੰਨੀਆਂ ਉਹਨੂੰ ਦਿੱਤੀਆਂ ਆ। ਤੇ ਜੇ ਉਹਦੇ ਦੇਖ ਲਈਏ ਨਾ ਇਕਨੋਮੀ ਪਿਛਲੇ 10 ਸਾਲਾਂ 'ਚ ਜੋ ਉੱਥੇ ਦੀ ਕਰੰਸੀ ਆ, ਲੀਰਾ ਕਰਕੇ ਕਰੰਸੀ ਆ,
90% ਉਹਦੀ ਵੈਲਿਊ ਘਟੀ ਆ ਉਹ ਪਿਛਲੇ ਲੀਰੋ 10 ਲੀਰ ਹੋਈ ਸਾਲਾਂ 'ਚ। ਪਈ ਹੈ ਇਸ ਟਾਈਮ ਬਿਲਕੁਲ। 90% ਬਹੁਤ ਵੱਡਾ ਅਮਾਉਂਟ ਹੁੰਦਾ, ਤੇ ਜਿੱਦਣ ਦਾ ਹੁਣ ਕੱਲ ਦਾ ਡਿਕਲੇਅਰ ਕੀਤਾ 6% ਹੋਰ ਉਹਨਾਂ ਦੀ ਕਰੰਸੀ ਦੀ ਵੈਲਿਊ ਘਟ ਗਈ ਹੈਗੀ ਆ। ਸੋ ਪੂਰੀ ਦੁਨੀਆ ਨੂੰ ਪਤਾ ਲੱਗ ਰਿਹਾ ਵੀ ਕੀ ਚੱਲ ਰਿਹਾ ਹੈਗਾ। ਪਰ ਇਦਾਂ ਹਰਜੋਤ ਸਿੰਘ ਜੀ ਵੀ ਟਰਕੀ ਭੂਗੋਲਿਕ ਥਾਂ ਤੇ ਅਜਿਹੀ ਥਾਂ ਤੇ ਆ, ਉਹ ਆਪਣਾ ਉਸ ਦਾ ਪੂਰਾ ਫਾਇਦਾ ਜਿਹੜਾ ਉਹ ਚੱਕਦੇ ਆ। ਉਹ ਗੇਟਵੇ ਟੂ ਯੂਰਪ ਮੰਨਿਆ ਜਾਂਦਾ, ਕਿਉਂਕਿ ਯੂਰਪੀਅਨ ਮੁਲਕ ਦੇ ਵਿੱਚ ਆਉਂਦਾ ਹੈ, ਇੱਧਰ ਅਫਰੀਕਾ ਦੇ ਨਾਲ ਜੁੜਦਾ ਹੈ, ਮਿਡਲ ਈਸਟ ਦੇ ਨਾਲ ਜੁੜਦਾ ਆ। ਇੱਕ ਪਾਸੇ ਕੁਰਦ ਸੀਰੀਆ ਇਹ ਵਾ, ਉਹ ਅਗਲਾ ਸ਼ਰੇਆਮ ਕਹਿੰਦਾ ਆ ਵੀ ਬਹੁਤੀ ਚੀਂ ਪੈ ਕੀਤੀ ਤੇ ਆਪਾਂ ਦਰਵਾਜ਼ੇ ਖੋਲ ਦੇਣੇ, ਯੂਰਪ 'ਚ ਸਾਰੇ ਆ ਜਾਣੇ ਆ। ਤੇ ਇਸ ਲਈ ਵੈਸਟ ਵਾਲੇ ਵੀ ਫਿਰ ਕੋਈ ਬਹੁਤਾ ਨਾ ਉਸ ਦੇ ਉਲਟ ਬੋਲਦੇ ਨਹੀਂ ਹੈ। ਇਹ ਜਿੱਥੇ ਆਟੋਮੈਨ ਅੰਪਾਇਰ ਹੁੰਦਾ ਸੀ ਉਹੀ ਥਾਂ ਆ, ਤੁਰਕੀ ਜਿਹੜੇ ਆ। ਤੇ ਹੁਣ ਆਪਣੇ ਪ੍ਰੋਗਰਾਮ ਦੀ ਸਮਾਪਤੀ ਆ, ਇਜਾਜ਼ਤ ਲੈਂਦੇ ਆ ਜੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨੇ ਕੀ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।